एक कबूतर ने 139 घंटे 54 मिनट हजे तक एक कबूतर ने 11 दिनों के किसी ने नहीं बनाए। 7 दिनों के 94 घंटे ते 58 मिनट वो एक टाइटल होंदा 7 दिनों का कप होंदा है। ठीक है, 7 दिनों का उही कबूतर ने 94 घंटे ते 58 मिनट हजे तक किसी ने नहीं बनाए। वाहद कबूतर माशाल्लाह होया मेरे को ही होया ते अलहमदुलिल्लाह ਉਹਨੂੰ 36 सोने ਦੀਆਂ ਕੜੀਆਂ ਪਈਆਂ ਨੇ ਜੀ। ਅੱਛਾ 36 सोने ਦੀਆਂ ਕੁੜੀਆਂ। ਇਹ ਵੀ ਇੱਕ ਰਿਕਾਰਡ ਜੇ। ਇੱਕ ਕਬੂਤਰ ਨੂੰ 47 ਟਰਾਫੀਆਂ 47 ਟਰਾਫੀਆਂ ਉਹ ਇੱਕ ਕਬੂਤਰ ਨੇ ਹਾਸਲ ਕੀਤੀਆਂ ਜਿਹੜੀ ਮੇਰੀ ਡਾਲਰ ਵਾਲੀ ਬਰੀਡ ਹੈ। ਬਦਾਮ ਦੇਨੇ ਆ ਇਹਨਾਂ ਨੂੰ, ਘਿਓ ਖਵਾਉਂਦੇ ਆ ਇਹਨਾਂ ਨੂੰ, ਕਸਤੂਰੀਆਂ ਖਵਾਉਂਦੇ ਆ, ਜ਼ਾਫਰਾਨ ਖਵਾਉਂਦੇ ਆ, ਇਹ ਤਾਕਤ ਵਾਲੀਆਂ ਚੀਜ਼ਾਂ ਇਹਨਾਂ ਨੂੰ ਦਿੰਦੇ ਆ। ਫਿਰ ਇਹ ਪਹਿਲਵਾਨ ਤਿਆਰ ਹੁੰਦੇ ਨੇ। ਉਹ ਕਾਫੀ ਕਬੂਤਰ ਮੇਰੇ ਕੋਲ ਲੈ ਕੇ ਉਹਨਾਂ ਨੇ ਉੱਥੇ ਜਾ ਕੇ ਦੁਬਈ 'ਚ ਵੀ ਉਡਾਏ, ਅਬੂ ਜ਼ਬੀ ਵੀ ਉਡਾਏ, ਉਹ ਚੈਂਪੀਅਨ ਹੋਏ। ਫਿਰ ਕਤਰ ਦੇ ਕੁਝ ਦੋਸਤ ਨੇ ਮੇਰੇ, ਉਹ ਅਰਬੀ ਜਿਹੜੇ ਨੇ ਉਹ ਮੇਰੇ ਕੋਲ ਕਬੂਤਰ ਲੈ ਗਏ ਨੇ, ਉਹਨਾਂ ਨੇ ਉੱਥੇ ਉਡਾਏ, ਉੱਥੇ ਉਹਨਾਂ ਕੋਲ ਚੈਂਪੀਅਨ ਹੋਏ ਕਬੂਤਰ। प्यारे वेखण वालिओ, अज असीं तुहानूं तुहाडी पुरजोर फरमाइश ते मंग दे उत्ते नाल लैके फन्ने कबूतर परवरी ते कबूतरबाजी दे महान उस्ताद खलीफा नुमान भट्ट होरां दी छत ते आए होए हां। साडा पिछला विलॉग जिहदा टाइटल के चैंपीयन कबूतर सी ਉਹ तुसां वेखिया, बड़ा पसंद कीता ਤੇ ਪਾਕਿਸਤਾਨ ਦੇ ਵਿੱਚੋਂ ਤੇ ਬੈਰੂਨ ਮਮਾਲਿਕ ਦੇ ਵਿੱਚੋਂ ਸਾਨੂੰ ਸਾਡੇ ਬਹੁਤ ਸਾਰੇ ਮੁਹਤਰਮ ਮੁਅੱਕਰ ਮੁਫੱਖਰ ਤੇ ਮੁਅੱਜ਼ਜ਼ ਵਿਊਅਰਸ ਨੇ ਇਹ ਤਕਾਜ਼ਾ ਕੀਤਾ, ਸਾਥੋਂ ਇਹ ਮੰਗ ਕੀਤੀ ਕਿ ਫੰਨੇ ਕਬੂਤਰ ਪਰਵਰੀ ਦੇ ਗੁਰੂ ਖਲੀਫਾ ਨੁਮਾਨ ਭੱਟ ਹੋਰਾਂ ਦੇ ਨਾਲ ਵੀ ਅਸੀਂ ਤੁਹਾਡੀ ਮੁਲਾਕਾਤ ਕਰਵਾਈਏ ਤੇ ਉਹਨਾਂ ਦੀ ਛੱਤ ਵੀ ਤੁਹਾਨੂੰ ਵਿਜ਼ਿਟ ਕਰਵਾਈਏ। ਅੱਜ ਅਸੀਂ ਤੁਹਾਡੇ ਮੁਤਾਲਬੇ ਨੂੰ ਸਿਰ ਮੱਥੇ ਤੇ ਰੱਖਦੇ ਹੋਇਆਂ नुमान भट्ट साहब की छत ते आए हुए हैं। साडे नाल मौजूद ने खलीफा नुमान भट्ट और उन्हां दे भाई तौसीफ भट्ट साहब। इन्हां दोस्तां दे नाल तुहानूं मिलवाने आ। इन्हां दे कोल कबूतरां दी ऐसी नायाब नस्ल है जिहदे बारे सानूं साडे मुअज़्ज़ज़ व्यूअर्स ने दस्सिआ कि इन्हां दे कबूतर साल हा साल तो सूबाई लैवल ते, पाकिस्तान लैवल ते, बल्कि इंटरनेशनल लैवल ते आलमी सतह के उत्ते जाके भी मुकाबले विन करते रहे ने और वो नस्लां हाली भी इन्हां दे कोल मौजूद ने। इन्हां दी कबूतर परवरी का जिहड़ा फन है उहदे बारे इन्हां दे की तजर्बात ने वो सारे तुहानूं इन्हां दी जुबानी सुनवाने आ। अस्सलाम वालेकुम भट्ट साहब। वालेकुम अस्सलाम रहमतुल्लाहि बरकातहू। भट्ट साहब ये दसो कि तुसी माशाअल्लाह कारोबारी बंदे हो, अल्लाह पाक दा एहसान है, एडा वड्डा तुहाडा फैलिया होया कारोबार है अल्हम्दुलिल्लाह। ते तुहानूं ये शौक किस तरह पैदा होया? साडे ते इत्थे देश पंजाब विच जां साडे वसेब विच आखिया जांदा जी कबूतर परवरी ते वेले बंदे दा शौक है, ते तुसी एडे मसरूफ हो ਤੇ ਫਿਰ ਤੁਸੀਂ ਕਿਵੇਂ ਟਾਈਮ ਕੱਢਦੇ ਹੋ? ਕਿਵੇਂ ਸ਼ੌਕ ਪੈਦਾ ਹੋਇਆ? ਪਹਿਲੇ ਤੇ ਉਹ ਗੱਲ ਸੁਣਾਓ ਮੁੱਢ ਤੋਂ। ਬਚਪਨ ਤੋਂ ਹੀ ਸ਼ੌਕ ਹੈ ਮੈਨੂੰ ਜੀ। ਬਚਪਨ ਤੋਂ ਸ਼ੌਕ ਇਸ ਤਰ੍ਹਾਂ ਹੈ ਕਿ ਮੇਰੇ ਚਾਚੂ ਉਹ ਮੇਰੇ ਉਸਤਾਦ ਵੀ ਨੇ, ਉਸਤਾਦ ਮਾਈਓ ਭੱਟ ਸਾਹਿਬ। ਹਾਂ ਮਾਸ਼ਾਅੱਲਾ ਕਿਸੇ ਤਾਰਫ ਦੇ ਮੁਹਤਾਜ ਨਹੀਂ ਆਇਆ। ਉਹ ਜਦੋਂ ਸ਼ੌਕ ਘਰ ਕਰਦੇ ਸਨ ਤੇ ਮੈਨੂੰ ਬਚਪਨ ਤੋਂ ਹੀ ਚਾਚੂ ਹੀ ਦੱਸਦੇ ਨੇ ਕਿ ਤੂੰ ਜਦੋਂ 3-4 ਸਾਲ ਦਾ ਹੈ ਤੇ ਤੂੰ ਉਹ ਇੱਕ ਛੋਟੀ ਸੋਟੀ ਲੈ ਕੇ ਨਾ ਤੇ ਕਬੂਤਰਾਂ ਨਾਲ ਹੀ ਖੇਡਦਾ ਰਹਿਣਾ। ਪਰ ਉਹ ਸ਼ੌਕ ਡਿਵੈਲਪ ਹੁੰਦਾ ਜਿਉਂ 10-12 ਸਾਲ ਦੀ ਉਮਰ 'ਚ ਗਏ ਤੇ ਫਿਰ ਥੋੜੀ ਬੰਦਾ ਹੋ ਸੰਭਾਲਦਾ, ਉਦੋਂ ਦਾ ਹੀ ਸ਼ੌਕ ਚੱਲਿਆ ਆ ਰਿਹਾ ਮਾਸ਼ਾਅੱਲਾ। ਤੇ ਪਰਿੰਦੇ ਫਿਰ ਘਰ ਹੀ ਅੱਛੇ ਸਨ ਸਾਡੇ ਕੋਲ ਪਰਿੰਦੇ ਪਹਿਲੇ ਵੀ, ਤੇ ਉਹਨਾਂ ਕਬੂਤਰਾਂ ਕੁਝ ਚਾਚੂ ਨੇ ਦਿੱਤੇ, ਕੁਝ ਆਪਣੀ ਮਿਹਨਤ ਨਾਲ ਬਣਾਏ, कुछ खरीदे भी परिंदे, कुछ दोस्त अहबाब को भी ले। ऐसे नहीं कबूतर बना के अपनी अकल नाल एक चैंपियन ब्रीड बना ली। ते माशाल्लाह वो चली आ रही है मेरे को काफ़ी अरसा दराज तो चली आ रही है, यानी कि 25 साल तो मेरे को ब्रीड वो चल रही है। अच्छा। मुतलिफ ब्रीडा ने, वो 3 ब्रीडा ने मुतलिफ। एक मैं ब्रीड तैयार की है डॉलर वाली। अच्छा। उन्हों का नाम है डॉलर वाला। एक मैं ब्रीड तैयार की है वो वे रुस्तम ब्रीड। अच्छा। जिन्हों ने रुस्तम होए ने, रुस्तम पाकिस्तान होए ने, उन्होंने मैं तद रुस्तम का नाम दिता है। एक ब्रीड मेरे को चल रही है 1.25 लाख वाली ब्रीड।
ਅੱਛਾ ਜੀ। ਉਹਦਾ ਨਾਂ ਵੈਸੇ 1.25 ਲੱਖ ਵਾਲਾ, ਬੇਸਿਕਲੀ ਉਹ ਕਬੂਤਰ ਜਿਹੜੇ ਨੇ ਉਹ ਡੱਬ ਵਾਲੇ ਕਬੂਤਰਾਂ ਦੇ ਨਾਂ ਤੋਂ ਮਸ਼ਹੂਰ ਨੇ, ਉਹ ਬਰੀਡ ਡੱਬ ਵਾਲਿਆਂ ਦੇ ਨਾਂ ਤੋਂ ਮਸ਼ਹੂਰ ਹੈ। ਮੇਰੇ ਕੋਲ ਇਹ 3 ਬਰੀਡਾਂ ਨੇ। ਤੇ 1.25 ਲੱਖ ਕਿਉਂ ਉਹਨਾਂ ਨੂੰ ਆਖਿਆ ਜਾਂਦਾ? ਉਹਨਾਂ ਦੀ ਕੀਮਤ 1.25 ਲੱਖ ਹੈ ਜਾਂ ਕਿਸੇ ਕਿਸ ਮੁਨਾਸਬਤ ਕੀ ਹੈ, ਕਿਉਂ? ਉਹ ਮੁਨਾਸਬਤ ਇਸ ਤਰ੍ਹਾਂ ਹੈ ਕਿ ਇੱਕ ਦਫਾ ਮੈਂ ਸਨ 98 ਦੇ ਵਿੱਚ ਮੈਂ ਮੈਟ੍ਰਿਕ ਪਾਸ ਕੀਤਾ ਸੀ, ਤੇ ਮੈਂ ਮੇਰੇ ਹਾਲ ਨਾਲ ਨਾ ਅਸੀਂ ਕਾਫੀ ਕਜ਼ਨ ਆ ਜੀ। ਤੇ ਮੈਟ੍ਰਿਕ ਪਾਸ ਕੀਤਾ ਤੇ ਘਰੋਂ ਕੁਝ ਪੈਸੇ ਇਕੱਠੇ ਹੋਏ। ਕਿਸੇ ਨੇ ਦਾਦਾ ਜੀ ਨੇ ਦਿੱਤੇ, ਦਾਦੀ ਮਾਂ ਨੇ ਦਿੱਤੇ, ਚਾਚੂ ਨੇ ਦਿੱਤੇ, ਇਸ ਤਰ੍ਹਾਂ ਹੀ ਵਾਲਾ ਸਾਹਿਬ ਨੇ ਦਿੱਤੇ। ਉਹ ਪੈਸੇ ਇਕੱਠੇ ਹੋਏ, ਸ਼ੌਕ ਤੇ ਹੈ ਹੀ ਸੀ। ਉਹ ਪੈਸੇ ਇਕੱਠੇ ਕਰਕੇ ਤੇ ਮੈਂ ਟੁਰ ਗਿਆ ਕਸੂਰ। ਅੱਛਾ। ਤੇ ਉੱਥੇ ਉਹਨਾਂ ਨੇ ਕਿਹਾ ਜੀ ਕਬੂਤਰ ਆ ਬੜੇ ਮਹਿੰਗੇ ਨੇ। ਮੈਂ ਕਿਹਾ ਜੀ ਕਿੱਡੇ ਕੋ ਮਹਿੰਗੇ ਨੇ? ਉਹਨਾਂ ਉਸ ਦੌਰ ਦੇ ਵਿੱਚ 1.25 ਲੱਖ ਰੁਪਈਆ ਦੇਣਾ ਸਨ 98 ਦੇ ਵਿੱਚ ਬੜੀ ਇੱਕ ਅਮਾਉਂਟ ਹੁੰਦੀ ਹੈ, ਯਾਨੀ ਕਿ ਹੁਣ ਤੇ ਉਹ ਅਮਾਉਂਟ ਦਾ ਅੰਦਾਜ਼ਾ ਲਾਈਏ ਤੇ ਉਹ ਕਾਫੀ 1.25 ਕਰੋੜ ਹੀ ਹੋਣਾ। ਹਾਂਜੀ 1.25 ਕਰੋੜ ਹੀ ਬਣ ਜਾਂਦਾ। ਤੇ ਉਦੋਂ ਮੈਂ ਉਹ ਕਬੂਤਰ 1.25 ਲੱਖ ਰੁਪਏ ਦਾ ਖਰੀਦ ਲਿਆ। ਅੱਛਾ ਜੀ 98 ਵਿੱਚ? 98 ਦੇ ਵਿੱਚ। ਵਾਹ ਵਾਹ। ਤੇ ਉਹ ਕਬੂਤਰ ਨੂੰ ਲੈ ਕੇ ਫਿਰ ਮੈਂ ਚੱਲਿਆ। ਉਹ ਕਬੂਤਰ ਉਦੋਂ ਵੀ ਬੜਾ ਮਸ਼ਹੂਰ ਸੀ ਕਬੂਤਰ। ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਉਹ ਦਿਖਾਵਾਂਗਾ ਕਬੂਤਰ ਜਿਹਦੇ ਤੋਂ ਮੈਂ ਕਬੂਤਰਾਂ ਦੀ ਬਰੀਡ ਬਣਾਈ। ਉਹਨਾਂ ਕਬੂਤਰਾਂ ਜੋ ਮੈਂ ਰੁਸਤਮ ਬਰੀਡ ਬਣਾਈ, ਉਹਨਾਂ ਕਬੂਤਰਾਂ ਜੋ ਮੈਂ ਡਾਲਰ ਵਾਲੀ ਬਰੀਡ ਬਣਾਈ, ਯਾਨੀ ਕਿ ਉਹਨਾਂ ਦਾ ਕਰਾਸ ਅੱਗੋਂ ਕਰਕੇ ਮੈਂ ਉਹ ਕਬੂਤਰ ਅੱਗੋਂ ਡਿਵੈਲਪ ਕੀਤੇ। ਉਹ ਇੱਕ ਕਬੂਤਰ ਦੇ ਨਾਲ ਮਾਸ਼ਾਅੱਲਾ ਮੈਂ ਅੱਗੋਂ ਤਕਰੀਬਨ 100 ਜੋੜਾ ਬਣਾ ਲਿਆ ਇੱਕ ਕਬੂਤਰ ਦੇ ਨਾਲ। ਉਹ ਆਪਣੇ ਉਹਨਾਂ ਕਬੂਤਰਾਂ ਜੋ ਮੈਂ ਆਪਣੇ ਦੋਸਤਾਂ ਨੂੰ ਵੀ ਦਿੱਤੇ ਜਿਨ੍ਹਾਂ ਕੋ ਅੱਗੋਂ ਜਾ ਕੇ ਚੈਂਪੀਅਨ ਹੋਏ, ਆਪਣੇ ਸ਼ਾਗਿਰਦਾਂ ਨੂੰ ਵੀ ਦਿੱਤੇ, ਉਹ ਵੀ ਮਾਸ਼ਾਅੱਲਾ ਚੈਂਪੀਅਨ ਹੋਏ। ਵਾਹ। ਅੱਗੋਂ ਇੱਕ ਬਰੀਡ ਦੇਖੋ, ਇਹ ਇੱਕ ਜਿਹੜੋ ਬਰੀਡ ਇੱਕ ਤਿਆਰ ਹੁੰਦੀ ਹੈ ਨਾ, ਉਹ ਇਨਸਾਨ ਦੀ ਆਪਣੀ ਅਕਲ ਨਾਲ, ਸ਼ੌਰ ਨਾਲ, ਉਸਤਾਦਾਂ ਦੀ ਰਹਿਨੁਮਾਈ ਤੋਂ ਬਗੈਰ ਨਹੀਂ ਹੋ ਸਕਦਾ। ਹਾਂ। तो माशाल्लाह मेरे उस्ताद मोहतरम उस्ताद हमायूं भट्ट साहब जी, वन एंड ओनली, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਕਹਿ ਵੀ ਨਹੀਂ ਸਕਦਾ। ਸਿਰਫ ਵਾਹਦ ਉਹੀ ਨੈਸ਼ਨਲ ਚੈਂਪੀਅਨ ਨੇ, ਇਸ ਤੋਂ ਇਲਾਵਾ ਕਬੂਤਰਬਾਜ਼ੀ ਦੇ ਵਿੱਚ ਨੈਸ਼ਨਲ ਚੈਂਪੀਅਨ ਕੋਈ ਵੀ ਨਹੀਂ, ਕਿਉਂਕਿ ਪਾਕਿਸਤਾਨ ਦੀ ਇੱਕੋ ਹੀ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਗਈ ਹੈ। ਤਾਂ ਉਹ ਕੋਈ ਟਾਈਟਲ ਜਿਹੜਾ ਨਾ ਉਹ ਉਸਤਾਦ ਹਮਾਯੂੰ ਭੱਟ ਸਾਹਿਬ ਦੇ ਕੋਲ ਹੈ, ਯਾਨੀ ਕਿ ਮੇਰੇ ਉਸਤਾਦ ਦੇ ਕੋਲ ਹੀ ਉਹ, ਯਾਨੀ ਕਿ ਮੇਰੇ ਕੋਲ ਉਹ ਨੈਸ਼ਨਲ ਚੈਂਪੀਅਨ ਦਾ ਇੱਕੋ ਹੀ ਅਵਾਰਡ ਉਹ ਪਾਕਿਸਤਾਨ ਦੇ ਵਿੱਚ ਹੋਇਆ। ਉਸ ਤੋਂ ਬਾਅਦ ਫਿਰ ਸੂਬਾਈ ਲੈਵਲ ਤੇ ਹੁੰਦੇ ਰਹੇ, ਪੰਜਾਬ ਲੈਵਲ ਤੇ ਹੁੰਦੇ ਰਹੇ, ਸਿੰਧ ਵਾਲੇ ਖੇਡਦੇ ਰਹੇ, ਪੰਜਾਬ ਵਾਲੇ ਖੇਡਦੇ ਰਹੇ, ਇਸ ਤਰ੍ਹਾਂ ਹੀ ਹੁੰਦੇ ਰਹੇ ਮੁਕਾਬਲੇ। ਤੇ ਉਹ ਇੱਕੋ ਹੀ ਨੈਸ਼ਨਲ ਚੈਂਪੀਅਨਸ਼ਿਪ ਦੀ ਟਰਾਫੀ ਉੱਡੀ ਸੀ। ਪੂਰੇ ਪਾਕਿਸਤਾਨ ਦੀਆਂ ਛੱਤਾਂ ਹਨ ਉਹਦੇ 'ਚ, ਸਿੰਧ ਦੀਆਂ, ਕਰਾਚੀ ਦੀਆਂ, ਉਸ ਤੋਂ ਬਾਅਦ ਬਲੋਚਿਸਤਾਨ ਦੀਆਂ ਕੀ, ਸਰਹੱਦ ਦੀਆਂ ਕੀ, ਪੰਜਾਬ ਦੀਆਂ ਕੀ, ਬੇਤਹਾਸ਼ਾ ਛੱਤਾਂ ਹਨ। ਉਦੋਂ ਉਹ ਚੈਂਪੀਅਨ ਹੋਏ ਸਨ। ਤੇ ਉਦੋਂ ਵੀ ਮਾਸ਼ਾਅੱਲਾ ਸਾਡੇ ਬੇਇੰਤਹਾ ਕਬੂਤਰ ਉੱਡੇ ਹਨ। ਗਰਮੀ ਦਾ ਲੈਵਲ ਬਹੁਤ ਹਾਈ ਸੀ ਉਦੋਂ ਵੀ, ਤੇ ਉਦੋਂ ਵੀ ਸਾਡੇ ਕਬੂਤਰ ਜਿਹੜੇ ਨਾ ਚੈਂਪੀਅਨ ਹੋਏ ਸਨ ਕਬੂਤਰ ਅਲਹਮਦ। ਅੱਛਾ ਭੱਟ ਸਾਹਿਬ, ਇਹ ਦੱਸੋ ਕਿ ਜਿਹੜੇ ਤੁਸੀਂ ਫਰਮਾਇਆ ਸੀ ਕਿ ਮੇਰੇ ਮੁਸਲਸਲ 4 ਸਾਲ ਸੂਬਾਈ ਚੈਂਪੀਅਨ ਹੁੰਦੇ ਰਹੇ ਨੇ ਪੰਜਾਬ ਦੇ, ਜੀ ਜੀ ਬਿਲਕੁਲ, ਉਹ ਤੁਹਾਡੇ ਜਿਹੜੇ ਕਬੂਤਰ ਨੇ ਉਹ ਕਿਹੜੀ ਨਸਲ ਸੀ? ਉਹ ਵੀ ਇਹੀ ਨਸਲ ਸੀ। ਉਹਦੇ ਚੋਂ ਇੱਕ ਰੁਸਤਮ ਸੀ, ਇੱਕ ਡਾਲਰ ਵਾਲਾ ਸੀ, ਇੱਕ ਸਵਾ ਲੱਖੀਆ ਸੀ, ਯਾਨੀ ਕਿ ਉਹ ਮੁਸਲਸਲ ਇਹੀ 3 ਬਰੀਡਾਂ ਹੀ ਮੇਰੇ ਕੋਲ ਚੈਂਪੀਅਨ ਹੁੰਦੀਆਂ ਰਹੀਆਂ। ਅੱਛਾ। ਮਤਲਬ ਕਿ ਇਹ ਬਰੀਡਾਂ ਜਿਹੜੀਆਂ ਬਣਾਈਆਂ ਨੇ ਨਾ ਮੈਂ, ਇਹ ਇੱਕ ਹੀ ਕਬੂਤਰ ਦੀ ਅੱਗੋਂ 3-4 ਕਬੂਤਰਾਂ ਨਾਲ ਮਰਕਬ ਬਣਾਇਆ ਗਿਆ। ਹਾਂ, ਦੇਖੋ ਕੋਈ ਵੀ ਚੀਜ਼ ਜੈਸੇ ਮਤੰਜਨ ਤਿਆਰ ਹੁੰਦਾ ਹੈ, ਠੀਕ ਹੈ, ਮਿੱਠਾ ਵੀ ਪਾਣਾ, ਚਾਵਲ ਵੀ ਪਾਣੇ ਨੇ, ਥੋੜਾ ਕੋ ਬਦਾਮ ਵੀ ਪਾਣਾ, ਥੋੜਾ ਕੋ ਮੁਰੱਬਾ ਵੀ ਪਾਣਾ, ਉਹ ਫੇਰ ਇੱਕ ਮਰਕਬ ਤਿਆਰ ਹੁੰਦਾ ਹੈ, ਠੀਕ ਹੈ ਨਾ। ਇਸ ਤਰ੍ਹਾਂ ਹੀ ਇਹ ਮਰਕਬ ਬਣਾਇਆ ਗਿਆ ਮੈਂ, ਉਹ ਮੈਂ ਆਪਣੀ ਅਕਲ ਨਾਲ, ਆਪਣੀ ਸਮਝ ਨਾਲ ਇੱਕ ਮਰਕਬ ਬਣਾਇਆ। ਵਾਹ, ਠੀਕ ਹੈ। ਉਹ ਮਰਕਬ ਬਣਾ ਕੇ ਉਹ ਮੈਂ ਜਿਹੜੀ ਹੈ ਉਡਾਈ ਉਹ ਬਰੀਡ, ਤੇ ਉਹ ਮਾਸ਼ਾਅੱਲਾ ਹਰ ਜਗ੍ਹਾ ਤੇ, ਹਰ ਥਾਂ ਦੀ ਅਲਹਮਦੁਲਿਲਾ ਹਜੇ ਤੱਕ। ਅੱਗੋਂ ਦੇਖੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਹੁੰਦੇ ਨੇ, ਠੀਕ ਹੈ। ਹਜੇ ਤੱਕ ਅੱਜ ਦੇ ਮੌਜੂਦਾ ਦੌਰ ਤੱਕ 2022 ਤੱਕ ਹਜੇ ਤੱਕ ਮੇਰੇ ਕੋਲ 3 ਸਾਲਾਂ ਦੇ ਵਿੱਚ ਉਹ ਚੈਂਪੀਅਨ ਬਰੀਡ ਹੈ, ਤੇ ਹਜੇ ਤੱਕ ਇੰਨੇ ਘੰਟੇ ਕਿਸੇ ਕਬੂਤਰਾਂ ਨੇ ਨਹੀਂ ਬਣਾਏ। ਪਾਕਿਸਤਾਨ ਲੈਵਲ ਦੀ ਗੱਲ ਕਰ ਰਹੇ ਹਾਂ ਔਰ ਵਰਲਡ ਲੈਵਲ ਦੀ ਗੱਲ ਕਰ ਲੈ, ਇੱਕ ਕਬੂਤਰ ਨੇ 139 ਘੰਟੇ 54 ਮਿੰਟ ਹਜੇ ਤੱਕ ਇੱਕ ਕਬੂਤਰ ਨੇ 11 ਦਿਨਾਂ ਦੇ ਕਿਸੇ ਨੇ ਨਹੀਂ ਬਣਾਏ, ਔਰ 7 ਦਿਨਾਂ ਦੇ 94 ਘੰਟੇ ਤੇ 58 ਮਿੰਟ ਉਹ ਇੱਕ ਟਾਈਟਲ ਹੁੰਦਾ, 7 ਦਿਨਾਂ ਦਾ ਕੱਪ ਹੁੰਦਾ, ਠੀਕ ਹੈ। 7 ਦਿਨਾਂ ਦਾ ਉਹੀ ਕਬੂਤਰ ਨੇ 94 ਘੰਟੇ ਤੇ 58 ਮਿੰਟ ਹਜੇ ਤੱਕ ਕਿਸੇ ਨੇ ਨਹੀਂ ਬਣਾਏ। ਵਾਹ, ਉਹ ਤੁਹਾਡਾ ਰਿਕਾਰਡ? ਉਹ ਮੇਰਾ ਰਿਕਾਰਡ ਹੈ ਅਲਹਮਦੁਲਿਲਾ। ਤੇ ਉਸ ਤੋਂ ਬਾਅਦ ਅਗਲੇ ਸਾਲ ਹੀ ਉਹ ਇੱਕ ਹੋਰ ਕਬੂਤਰੀ ਉੱਡੀ ਉਸੇ ਬਰੀਡ ਦੇ ਵਿੱਚੋਂ, ਉਹਦੇ ਵੀ 93 ਘੰਟੇ ਤੇ ਕੁਛ ਮਿੰਟ ਬਣਾਏ, ਉਹ ਵੀ ਹਜੇ ਤੱਕ ਰਿਕਾਰਡ ਕਾਇਮ ਹੈ। ਵਾਹ।
ਠੀਕ ਹੈ, ਮੁਸਲਸਲ 3 ਸਾਲ ਐਨਜੀ ਰਿਕਾਰਡ ਉਹ ਕਾਇਮ ਨੇ ਅਜੇ ਤੱਕ। ਉਹ ਮੈਂ ਹੀ ਆਪਣਾ ਰਿਕਾਰਡ ਤੋੜਿਆ ਤੇ ਉਹ ਮੈਂ ਹੀ ਅਜੇ ਤੱਕ ਉਹ ਟਾਈਟਲ ਮੇਰੇ ਕੋਲ ਹੀ ਹੈ। ਯਾਨੀ ਕਿ ਮੌਜੂਦਾ ਉਹ ਰਿਕਾਰਡ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹਰ ਚੀਜ਼ ਜਗ੍ਹਾ ਦੇ ਉੱਤੇ ਮੌਜੂਦ ਹੈ ਉਹ ਰਿਕਾਰਡ। ਵਾਹ, ਇਹ ਰਿਕਾਰਡ ਹਜੇ ਤੱਕ ਟੁੱਟਾ ਨਹੀਂ ਕਿਸੇ ਕੋ, ਮਾਸ਼ਾਅੱਲਾ ਰਿਕਾਰਡ ਹੁੰਦੇ ਹੀ ਟੁੱਟਣ ਵਾਸਤੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਕੋਈ ਉਹ ਰਿਕਾਰਡ ਤੋੜੇਗਾ। ਹਾਂ ਅੱਛਾ ਬਾੜ ਸਾਹਿਬ, ਨਹੀਂ ਕੋਈ ਕਬੂਤਰ ਐਸੇ ਵੀ ਨੇ ਜਿਨ੍ਹਾਂ ਨੂੰ ਤੁਸੀਂ ਦੱਸਿਆ ਸੀ ਇੱਕ ਵਾਰੀ ਕਿ ਉਹਨਾਂ ਨੂੰ ਸੋਨੇ ਦੀਆਂ ਵੀ ਝਾਂਜਰਾਂ ਮਿਲੀਆਂ ਇਨਾਮ ਵਿੱਚ? ਬਿਲਕੁਲ ਬਿਲਕੁਲ ਨਹੀਂ, ਮਾਸ਼ਾਅੱਲਾ ਮੇਰੇ ਕੋ ਨਾ ਵਾਹਦ ਕਬੂਤਰ ਮਾਸ਼ਾਅੱਲਾ ਹੋਇਆ, ਮੇਰੇ ਕੋ ਹੀ ਹੋਇਆ ਤੇ ਅਲਹਮਦੁਲਿਲਾ ਉਹਨੂੰ 36 ਸੋਨੇ ਦੀਆਂ ਕੜੀਆਂ ਪਈਆਂ ਨੇ ਜੀ। ਅੱਛਾ, 36 ਸੋਨੇ ਦੀਆਂ ਕੁੜੀਆਂ, ਇਹ ਵੀ ਇੱਕ ਰਿਕਾਰਡ ਜੀ। ਵਾਹ, ਇਹ ਵੀ ਇੱਕ ਰਿਕਾਰਡ ਹੈ ਕਿ ਹਜੇ ਤੱਕ ਇੰਨੀਆਂ ਕੜੀਆਂ ਸੋਨੇ ਦੀਆਂ ਕਿਸੇ ਕਬੂਤਰ ਨੂੰ ਨਹੀਂ ਪਈਆਂ। ਅੱਛਾ, ਵਾਹ, 36 ਸੋਨੇ ਦੀਆਂ ਕੜੀਆਂ ਉਹਨੇ ਟਾਈਟਲ ਕੀਤੀਆਂ, ਵਿਨ ਕੀਤੀਆਂ ਨੇ ਤੇ ਇੱਕ ਕਬੂਤਰ ਨੂੰ 47 ਟਰਾਫੀਆਂ, 47 ਟਰਾਫੀਆਂ ਉਹ ਇੱਕ ਕਬੂਤਰ ਨੇ ਹਾਸਲ ਕੀਤੀਆਂ, ਜਿਹੜੀ ਮੇਰੀ ਡਾਲਰ ਵਾਲੀ ਬਰੀਡ ਹੈ, ਜਿਹਨੂੰ ਡਾਲਰ ਵਾਲਾ ਬਰੀਡ ਹੈ ਤੇ ਸਲਾਰਾ ਨਾਂ ਦਿੱਤਾ ਗਿਆ ਸੀ ਕਬੂਤਰ ਨੂੰ। ਕਬੂਤਰ ਨੂੰ ਸਲਾਰਾ ਨਾਂ ਦਿੱਤਾ ਗਿਆ ਸੀ ਤੇ ਬਰੀਡ ਉਹ ਮੇਰੀ ਡਾਲਰ ਵਾਲੀ ਸੀ। ਅੱਛਾ ਜੀ, ਤੇ ਉਹਨੂੰ ਉਹ ਨਾਂ ਦਿੱਤਾ, ਉਹਨੂੰ 47 ਟਰਾਫੀਆਂ, ਇਹ ਵੀ ਰਿਕਾਰਡ ਜੇ, ਤੇ 36 ਜਿਹੜੇ ਨੇ ਨਾ ਉਹ ਸੋਨੇ ਦੀ ਕੜੀਆਂ ਉਹਨੂੰ ਮਿਲੀਆਂ ਆਈਆਂ ਉਹ ਕਬੂਤਰ ਨੂੰ। ਵਾਹ ਵਾਹ, ਉਹਦਾ ਮਾਂ-ਬਾਪ ਵੀ ਮੇਰੇ ਕੋਲ ਏ, ਉਹਦਾ ਦਾਦਾ ਦਾਦੀ ਵੀ ਮੇਰੇ ਕੋਲ ਏ, ਉਹਦਾ ਨਾਨਾ ਨਾਨੀ ਵੀ ਮੇਰੇ ਕੋਲ ਏ, ਯਾਨੀ ਕਿ ਉਹ ਕੋ ਬਰੀਡ ਪੂਰੀ ਮੇਰੇ ਕੋਲ ਏ ਜਿਹੜੀ ਉਹ ਚੱਲੀ ਆ ਰਹੀ ਹੈ। ਅੱਛਾ ਬਾੜ ਸਾਹਿਬ, ਇੱਕ ਗੱਲ ਦੱਸੋ ਕਿ ਆਖਦੇ ਨੇ ਕਿ ਜਿਹੜੇ ਇਸ ਫਨ ਦੇ ਗੁਰੂ ਹੁੰਦੇ ਨੇ ਜੀ ਜੀ, ਉਹ ਆਪਣੇ ਜਿਹੜੇ ਰਾਜ਼ ਨੇ ਉਹ ਨਹੀਂ ਕਿਸੇ ਨੂੰ ਦਿੰਦੇ? ਹਾਂ ਬਿਲਕੁਲ ਜੀ। ਦੇਖੋ ਇੱਕ ਪਹਿਲਵਾਨ ਹੈ, ਦੇਖੋ ਮਾਸ਼ਾਅੱਲਾ ਗੁਜਰਾਂਵਾਲਾ ਸਾਡਾ ਇੱਕ ਪਹਿਲਵਾਨਾਂ ਦਾ ਸ਼ਹਿਰ ਗਿਣਿਆ ਜਾਂਦਾ ਹੈ, ਔਰ ਜਿੰਨੇ ਵੀ ਕੋਈ ਅੱਛੇ ਪਹਿਲਵਾਨ ਤਿਆਰ ਹੋਏ ਨੇ ਉਹ ਜ਼ਿਆਦਾਤਰ ਗੁਜਰਾਂਵਾਲਾ ਚੋਂ ਹੀ ਹੋਏ ਨੇ। ਹਾਂਜੀ ਬਿਲਕੁਲ ਹੋਏਗਾ। ਉਹਨਾਂ ਦਾ ਕੋਈ ਨਾ ਕੋਈ ਪ੍ਰਚਲਿਤ ਦਾ ਹੁੰਦਾ ਜਿਹੜਾ ਉਹ ਲਗਾ ਕੇ ਰੱਖਦੇ ਨੇ, ਉਹ ਆਪਣੇ ਸ਼ਾਗਿਰਦਾਂ ਨੂੰ ਵੀ ਨਹੀਂ ਸੁਣਿਆ ਸਿਖਾਉਂਦੇ। ਦਾ ਐਸੇ ਹੁੰਦੇ ਨੇ ਤਾਂ ਉਹ ਸਾਡੀ ਫੀਲਡ ਵਿੱਚ ਵੀ ਤੁਸੀਂ ਵੀ ਇਹਦਾ ਮਤਲਬ ਹੈ ਆਪਣੇ ਸ਼ਾਗਿਰਦਾਂ ਨੂੰ ਵੀ ਨਹੀਂ ਦੱਸਦੇ ਵੀ ਇਹ ਕਿਵੇਂ ਮੈਂ ਜੋੜੇ ਰਲਾਏ ਨੇ? ਹਾਂਜੀ, ਨਹੀਂ ਸ਼ਾਗਿਰਦਾਂ ਨੂੰ ਥੋੜੀ ਮਾਲੂਮਾਤ ਦੇਈ ਦੀਏ, ਦੱਸੀਦਾ ਉਹਨਾਂ ਨੂੰ ਕਿ ਇੰਜ ਕਰਕੇ ਜੋੜਾ ਇੰਜ ਲਾਓ, ਤੇ ਉਸ ਤੋਂ ਬਾਅਦ ਇੱਕ ਜੋੜੇ ਲਾਉਣ ਦਾ ਤੇ ਇੱਕ ਅਮਲ ਹੋ ਜਾਂਦਾ, ਫਿਰ ਇੱਕ ਉਡਾਨ ਦਾ ਵੀ ਅਮਲ ਸ਼ੁਰੂ ਹੁੰਦਾ ਹੈ। ਅੱਛਾ, ਉਹਦੇ ਵਿੱਚ ਵੀ ਬੜੇ ਰਾਜ਼ ਨੇ ਤੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਐਸੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਖਵਾਉਂਦੇ ਆ। ਇੱਕ ਪਹਿਲਵਾਨ ਤਿਆਰ ਕਰਨਾ, ਦੇਖੋ ਇੱਕ ਉਸਤਾਦ ਨੇ ਇੱਕ ਪਹਿਲਵਾਨ ਤਿਆਰ ਕਰਨਾ, ਉਹਨੇ ਉਹਨੂੰ ਦਾਅ ਸਿਖਾਣੇ ਨੇ, ਠੀਕ ਹੈ ਨਾ, ਉਹ ਦਾਅ ਤੇ ਉਹਨੇ ਉਹਨੂੰ ਸਿਖਾ ਦਿੱਤੇ ਤੇ ਅੰਦਰ ਉਹਨੇ ਪਾਵਰ ਜਿਹੜੀ ਲੈਣੀ ਹੈ ਉਹ ਤੇ ਉਹਨੇ ਖਾਣੇ ਨੇ ਕੁਛ, ਜਿਵੇਂ ਬਦਾਮ ਖਾਣੇ ਨੇ, ਮੁਰੱਬੇ ਖਾਣੇ ਨੇ, ਘਿਓ ਖਾਣੇ ਨੇ, ਇੰਜ ਹੀ ਅਸੀਂ ਕਬੂਤਰਾਂ ਨੂੰ ਵੀ ਇਹੀ ਚੀਜ਼ਾਂ ਦਿੰਨੇ ਆ। ਬਦਾਮ ਦਿੰਨੇ ਆ, ਇਹਨਾਂ ਨੂੰ ਘਿਓ ਖਵਾਉਂਦੇ ਆ, ਇਹਨਾਂ ਨੂੰ ਕਸਤੂਰੀਆਂ ਖਵਾਉਂਦੇ ਆ, ਜ਼ਾਫਰਾਨ ਖਵਾਉਂਦੇ ਆ, ਇਹ ਤਾਕਤ ਵਾਲੀਆਂ ਚੀਜ਼ਾਂ ਇਹਨਾਂ ਨੂੰ ਦਿੰਨੇ ਆ, ਫਿਰ ਇਹ ਪਹਿਲਵਾਨ ਤਿਆਰ ਹੁੰਦੇ ਨੇ। ਗਰਮੀ ਦੇ ਵਿੱਚ ਜ਼ਾਹਰੀ ਬਾਤ ਹੈ 44-45 ਟੈਂਪਰੇਚਰ ਗਰਮੀ ਹੁੰਦੀ ਹੈ, ਨਮੀ ਦਾ ਲੈਵਲ ਥੱਲੇ ਆ ਜਾਂਦਾ, ਫਿਰ ਉਹ ਕਬੂਤਰ 14-15 ਘੰਟੇ ਉੱਡਣਾ, ਉਹਦੇ ਅੰਦਰ ਤਾਕਤ ਹੋਏਗੀ ਤੇ ਉਹ ਉੱਡੇਗਾ ਨਾ। ਬਰੀਡ ਤੇ ਤਿਆਰ ਕਰਨੀ ਕਸਤੂਰੀ ਤੇ ਜ਼ਾਫਰਾਨ ਤੇ ਬੜਾ ਸਖਤ ਗਰਮ ਹੁੰਦਾ ਤੇ ਗਰਮੀ 'ਚ ਕਬੂਤਰ ਨੇ ਉੱਡਣਾ ਹੁੰਦਾ। ਬਿਲਕੁਲ, ਉਤੋਂ ਤੁਸੀਂ ਉਹਨੂੰ ਘਿਓ ਵੀ ਖਵਾ ਦਿੰਦੇ ਹੋ, ਉਹ ਭਾਰਾ ਨਹੀਂ ਹੋ ਜਾਂਦਾ ਜਿਸਮ? ਉਹ ਕਿਸ ਤਰ੍ਹਾਂ ਆਪਣਾ ਜਿਸਮ ਲੈ ਕੇ ਉੱਡਦਾ? ਉਹ ਫਿਰ ਉਹਨਾਂ ਦੀ ਟ੍ਰੇਨਿੰਗ ਹੁੰਦੀ ਜੇ ਨਾ, ਜਿਸ ਤਰ੍ਹਾਂ ਕਸਰਤ ਕਰੀ ਦੀ ਏ, ਉਹਨਾਂ ਨੂੰ ਪਹਿਲੇ ਫਿਰ 2-3 ਮਹੀਨੇ ਕਸਰਤ ਕਰਵਾਈ ਦੀ, ਉਡਾਈ ਦਾ ਵੇ, ਉਹ ਕਸਰਤ ਕਰਦੇ, ਫਿਰ ਉਹਨਾਂ ਦੀਆਂ ਕੱਸਾਂ ਬਣ ਜਾਂਦੀਆਂ ਨੇ। ਉਹ ਫਿਰ ਕੱਸਾਂ ਜਦੋਂ ਬਣ ਜਾਂਦੀਆਂ ਨਾ, ਫਿਰ ਉਹਨੂੰ ਜਦੋਂ ਖਵਾਉਂਦੇ ਆ ਉਹ ਲੱਗਦਾ ਵੀ ਏ, ਉਹ ਫਿਰ ਟ੍ਰੇਨਿੰਗ ਵੀ ਕਰਦਾ। ਵਾਹ ਵਾਹ, ਉਹ ਫਿਰ ਟ੍ਰੇਨਿੰਗ ਵੀ ਕਰਦਾ, ਔਰ ਜਦੋਂ ਟ੍ਰੇਨਿੰਗ ਕਰਦਾ ਨਾ ਉੱਡ ਕੇ ਟ੍ਰੇਨਿੰਗ ਕਰਦਾ, ਅਸੀਂ ਉਹਨੂੰ ਪਹਿਲੇ 2 ਮਹੀਨੇ ਪਹਿਲੇ ਟ੍ਰੇਨਿੰਗ ਕਰਾਉਣਾ ਸ਼ੁਰੂ ਕਰ ਦਿੰਦੇ ਆ, ਉਡਾਨੇ ਆ ਇਹਨਾਂ ਨੂੰ, ਉੱਡਦੇ ਨੇ ਉਹ 10 ਘੰਟੇ ਭਲਵਾਨ ਜ਼ੋਰ ਕਰਦੇ ਨੇ ਕੁਸ਼ਤੀ ਤੋਂ ਪਹਿਲੇ, ਤੁਸੀਂ ਵੀ ਉਹਦਾ ਜ਼ੋਰ ਕਰਾਉਂਦੇ ਆ। 8 ਘੰਟੇ ਉੱਡ ਰਿਹਾ, 10 ਘੰਟੇ ਉੱਡ ਰਿਹਾ ਜਾਂ 6 ਘੰਟੇ ਉੱਡ ਰਿਹਾ, ਫਿਰ ਉਹ ਆਹਿਸਤਾ ਉਹਦੀ ਅਸੀਂ ਪਰਵਾਜ਼ ਵਧਾਉਂਦੇ ਜਾਂਦੇ ਆ, ਉਹ ਪਰਵਾਜ਼ ਵੱਧਦੀ ਜਾਂਦੀ ਹੈ, ਫਿਰ ਉਹਨਾਂ ਨੂੰ ਤਾਕਤ ਵਾਲੀਆਂ ਚੀਜ਼ਾਂ ਦੇ ਦੀਆਂ, ਬਦਾਮ ਖਵਾਈ ਦੇ ਨੇ, ਬਦਾਮਾਂ ਦੇ ਵਿੱਚ ਕੋਈ ਚੀਜ਼ਾਂ ਐਸੀਆਂ ਪਾਈ ਦੀਆਂ, ਉਹ ਸਾਡੇ ਰਾਜ਼ ਨੇ, ਉਹ ਮਤਲਬ ਹਰ ਬੰਦੇ ਨੂੰ ਪਤਾ ਹੈ ਕਿ ਉਹ ਬਦਾਮ ਖਵਾਈ ਦੇ ਨੇ, ਪਰ ਬਦਾਮਾਂ ਦੇ ਵਿੱਚ ਉਹਨੂੰ ਮੁਤਦਿਲ ਕਰਨ ਵਾਸਤੇ ਚੀਜ਼ਾਂ ਵੀ ਪਾਈ ਦੀਆਂ ਨੇ। ਜਿਸ ਤਰ੍ਹਾਂ ਤੁਸੀਂ ਕਸਤੂਰੀ ਜਾਂ ਜ਼ਾਫਰਾਂ ਦੀ ਗੱਲ ਕੀਤੀ, ਉਹ ਗਰਮ ਹੁੰਦਾ, ਉਹਨੂੰ ਅਸੀਂ ਫਿਰ ਮੁਤਦਿਲ ਵੀ ਕਰਨੇ ਆ। ਇੱਕ ਮੁਤਦਿਲ ਜਿਹੜੀ ਚੀਜ਼ ਹੁੰਦੀ ਹੈ ਨਾ, ਉਹ ਬੜੀ ਅੱਛੀ ਚੀਜ਼ ਹੁੰਦੀ ਹੈ, ਕੋ ਇਨਸਾਨ ਵਾਸਤੇ ਹੋਏ, ਚਰਿੰਦ ਵਾਸਤੇ ਹੋਏ, ਪਰਿੰਦ ਵਾਸਤੇ ਹੋਏ, ਜਾਨਵਰ ਕਿਸੇ ਵਾਸਤੇ ਵੀ ਹੋਏ, ਉਹਨੂੰ ਅਸੀਂ ਫਿਰ ਕੋਈ ਚੀਜ਼ਾਂ ਮਿਲਾ ਕੇ ਮੁਤਦਿਲ ਕਰਨੇ ਆ, ਉਹਨੂੰ ਇਤਦਾਲ ਚ ਲੈ ਆਉਂਦੇ। ਬਿਲਕੁਲ, ਇਤਦਾਲ ਚ ਲੈ ਆਉਂਦੇ ਆ, ਉਹ ਫਿਰ ਉਹਨੂੰ ਮੁਫੀਦ ਹੁੰਦੀ, ਉਹਦੇ ਵਾਸਤੇ ਨੁਕਸਾਨ ਨਹੀਂ ਹੁੰਦੀ।
ਉਹਦੀ ਸਲਾਹ ਕਰਕੇ ਉਹਨੂੰ ਖਵਾਉਂਦੇ ਹੋ, ਖਵਾਉਂਦੇ ਉਹਦੇ ਮੁਜ਼ਰਾਤ ਜਿਹੜੇ ਨੇ ਉਸ ਗਜ਼ਾ ਦੇ ਉਹ ਜ਼ਾਇਆ ਕਰਕੇ ਫਿਰ ਖਵਾਉਂਦੇ ਹੋ, ਫਿਰ ਉਹਦਾ ਸਿਰਫ ਉਹਨੂੰ ਫਾਇਦਾ ਦਿੰਦੀ ਹੈ, ਉਹਦੇ ਸਾਈਡ ਇਫੈਕਟਸ ਖਤਮ ਕਰ ਦਿੰਦੇ ਹੋ। ਹੁਣ ਅੱਜ ਕੱਲ ਵੇਖੋ ਨਾ, ਕਬੂਤਰਬਾਜ਼ੀ ਐਸੀ ਚੀਜ਼ ਹੈ ਕਿ ਲੋਕੀ ਕਬੂਤਰਾਂ ਨਾਲ ਜ਼ਿਆਦਤੀ ਵੀ ਕਰਦੇ ਨੇ, ਮੈਡੀਸਨ ਦੇ ਦਿੰਦੇ ਨੇ, ਉਹ ਕਬੂਤਰਾਂ ਨਾਲ ਜ਼ਿਆਦਤੀ ਹੈ। ਲੋਕੀ ਮੈਨੂੰ ਅਕਸਰ ਕਹਿੰਦੇ ਨੇ ਜਿਹੜੇ ਕੋਈ ਅੱਛੇ ਹੋਰ ਵੀ ਉਸਤਾਦ ਨੇ ਕਿ ਯਾਰ ਤੁਹਾਡੇ ਕਬੂਤਰ ਘਟਦੇ ਕਿਉਂ ਨਹੀਂ, ਤੁਹਾਡੇ ਕਬੂਤਰ ਰਿਵਰਸ ਕਿਉਂ ਨਹੀਂ ਆਉਂਦੇ। ਅਸੀਂ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਦੇਸੀ ਚੀਜ਼ਾਂ ਦਿੰਦੇ ਆ, ਤੁਸੀਂ ਦਿੰਦੇ ਹੋ ਮੈਡੀਸਨ ਦਾ ਸਾਈਡ ਇਫੈਕਟ ਹੁੰਦਾ ਹੀ ਹੁੰਦਾ ਹੈ। ਵਕਤੀ ਤੌਰ ਤੇ ਤੁਹਾਨੂੰ ਲੱਗਦਾ ਬੜਾ ਅੱਛਾ ਉੱਡ ਰਿਹਾ ਕਬੂਤਰ, ਉਹ ਇੱਕ ਦੋ ਉਡਾਰਾ ਉੱਡ ਜਾਂਦਾ, ਉਹ ਫਿਰ ਕਬੂਤਰ ਲੋਕਾਂ ਦੇ ਰਿਵਰਸ ਆਉਣਾ ਸ਼ੁਰੂ ਹੋ ਜਾਂਦੇ ਨੇ। ਸਾਡੇ ਕੋਲ ਨੇ ਦੇਸੀ ਚੀਜ਼ਾਂ, ਉਹ ਸਾਡੇ ਉਸਤਾਦਾਂ ਨੇ ਸਾਨੂੰ ਸਿਖਾਈਆਂ ਨੇ, ਉਹ ਮਾਸ਼ਾਅੱਲਾ ਜਿਹੜੀ ਦੇਸੀ ਚੀਜ਼ਾਂ ਉਹਨਾਂ ਦਾ ਫਾਇਦਾ ਹੀ ਫਾਇਦਾ ਹੁੰਦਾ, ਉਹਨਾਂ ਦਾ ਨੁਕਸਾਨ ਕੋਈ ਨਹੀਂ ਹੁੰਦਾ। ਉਹਨਾਂ ਨੂੰ ਫਿਰ ਅਸੀਂ ਇੱਕ ਮਰਕਬ ਤਿਆਰ ਕਰਨੇ ਆ, ਕੋਈ 10-12 ਚੀਜ਼ਾਂ ਦਾ ਬਣਾ ਕੇ ਇੱਕ ਮਜੂਨ ਜਿਹੀ ਬਣਾ ਲੈਂਦੇ ਆ, ਜਾਂ ਕੋਈ ਪਾਣੀ ਬਣਾਉਂਦੇ ਆ ਅਸੀਂ। ਸਾਡੇ ਪਾਣੀ ਨੇ ਕੁਛ ਸਾਡੇ ਬੜੇ ਮਸ਼ਹੂਰ ਪਾਣੀ ਨੇ, ਸਾਡੇ ਕੋਲ ਕੋਈ ਹੋਰ ਵੀ ਲੈ ਕੇ ਜਾਂਦੇ ਨੇ, ਸਾਲੀ ਸਾਡੇ ਸ਼ਾਗਿਰਦ ਨਹੀਂ, ਸਾਡੇ ਕੋਲ ਹੋਰ ਵੀ ਜਿਹੜੇ ਕਬੂਤਰਬਾਜ਼ ਨੇ ਉਹ ਵੀ ਸਾਡੇ ਕੋਲ ਪਾਣੀ ਲੈ ਕੇ ਜਾਂਦੇ ਨੇ, ਮਜੂਨਾ ਲੈ ਕੇ ਜਾਂਦੇ ਨੇ। ਉਸਕੇ ਅਸੀਂ ਵੀ ਆਪਣੇ ਕਬੂਤਰ ਡਾਏ, ਉਹ ਫਿਰ ਮੁਸਤਫੀਦ ਹੁੰਦੇ ਨੇ, ਫਿਰ ਉਹ ਫਿਰ ਦੁਬਾਰਾ ਸਾਡੇ ਕੋਲ ਲੈਂਦੇ ਨੇ, ਉਹਨਾਂ ਨੂੰ ਫਾਇਦਾ ਹੋਇਆ ਤੇ ਸਾਡੇ ਕੋਲ ਲਾਈਆਂ ਨੇ ਉਹਨਾਂ ਚੀਜ਼ਾਂ। ਤਾਂ ਇਸ ਤਰ੍ਹਾਂ ਹੀ ਹੈ ਉਡਾਨ, ਫਿਰ ਪਹਿਲੇ ਬਰੀਡਿੰਗ ਦਾ ਅਮਲ ਹੁੰਦਾ, ਇਹਨਾਂ ਬੱਚੇ ਕਢਾਈ ਦੇ ਨੇ, ਫਿਰ ਆਪਣੀ ਛੱਤ ਦੇ ਛੱਡੀ ਦੇ ਨੇ, ਫਿਰ ਅੱਗੋਂ ਉਡਾਨ ਦਾ ਇੱਕ ਅਮਲ ਸ਼ੁਰੂ ਹੋ ਜਾਂਦਾ, ਫਿਰ ਉੱਥੇ ਫਿਰ ਕਬੂਤਰਬਾਜ਼ੀ ਸ਼ੁਰੂ ਹੁੰਦੀ ਹੈ। ਫਿਰ ਉਡਾਨ ਦੇ ਅਮਲ ਤੋਂ ਜਦੋਂ ਸ਼ੁਰੂ ਹੁੰਦੀ ਹੈ ਨਾ, ਫਿਰ ਉਹ ਅਸਲ ਕਬੂਤਰਬਾਜ਼ੀ ਉੱਥੋਂ ਸ਼ੁਰੂ ਹੋ ਜਾਂਦੀ ਹੈ। ਬਟ ਸਾਹਿਬ ਤੁਹਾਡਾ ਕਾਰੋਬਾਰ ਦੇ ਵੀ ਮਿਠਾਈ ਦਾ, ਸਿਆਲਕੋਟ ਸਵੀਟਸ ਦੀਆਂ ਗੁਜਰਾਂ ਲਈ ਵੀ ਤੁਹਾਡੀਆਂ ਮਾਸ਼ਾਅੱਲਾ, ਸਿਆਲਕੋਟ ਵੀ ਹੁਣ ਕਾਫੀ ਤੁਹਾਡੀ ਫਰੈਂਚਾਈਜ਼ਿਸ ਫੈਲ ਚੁੱਕੀਆਂ ਨੇ, ਤੇ ਤੁਸੀਂ ਆਪਣੇ ਕਾਰੋਬਾਰ ਵਿੱਚੋਂ ਕਿੰਨਾ ਰੋਜ਼ ਦਾ ਵਕਤ ਕੱਢਦੇ ਹੋ ਇਹਨਾਂ ਵਾਸਤੇ, ਕਬੂਤਰਾਂ ਵਾਸਤੇ? ਬੇਸਿਕਲੀ ਨਾ ਸਾਨੂੰ ਫਾਇਦਾ ਇਹ ਹੁੰਦਾ ਕਿ ਜਦੋਂ ਇਹਦਾ ਮੌਸਮ ਆਉਂਦਾ ਹੈ ਨਾ ਕਬੂਤਰਬਾਜ਼ੀ ਦਾ, ਇਹ ਗਰਮੀ ਦਾ ਮੌਸਮ ਹੁੰਦਾ। ਦੇਖੋ ਕੋਈ ਵੀ ਕਾਰੋਬਾਰ ਕਰਨਾ ਜਾਂ ਸ਼ੌਕ ਕਰਨਾ ਜਾਂ ਫੈਮਿਲੀ ਨੂੰ ਟਾਈਮ ਦੇਣਾ, ਇਹਦੇ ਵਾਸਤੇ ਤੁਹਾਨੂੰ ਇੱਕ ਟਾਈਮ ਟੇਬਲ ਬਣਾਉਣਾ ਪੈਂਦਾ, ਠੀਕ ਹੈ। ਇਹ 2 ਘੰਟੇ ਮੈਂ ਆਪਣੇ 3 ਘੰਟੇ ਸ਼ੌਕ ਨੂੰ ਦੇਣੇ ਨੇ, ਇਹ 3-4 ਘੰਟੇ ਮੈਂ ਆਪਣੀ ਫੈਮਿਲੀ ਨੂੰ ਦੇਣੇ ਨੇ, ਇਹ 7-8 ਘੰਟੇ ਮੈਂ ਆਪਣੇ ਬਿਜ਼ਨਸ ਨੂੰ ਦੇਣੇ ਨੇ, ਠੀਕ ਹੈ। ਇਹਨੂੰ ਐਡਜਸਟ ਕਰਨਾ ਪੈਂਦਾ। ਜਿਹੜਾ ਬੰਦਾ ਐਡਜਸਟ ਨਹੀਂ ਕਰਦਾ ਫਿਰ ਉਹ ਮੁਸ਼ਕਲਾਂ 'ਚ ਪੈਂਦਾ, ਠੀਕ ਹੈ। ਫਿਰ ਘਰ ਦੇ ਵੀ ਤੰਗ ਆਉਂਦੇ ਨੇ, ਫਿਰ ਦੂਜੇ ਕਾਰੋਬਾਰ ਵੀ ਤੰਗ ਪੈਂਦਾ, ਫਿਰ ਇਹ ਮਸਲੇ ਮਸਾਇਲ ਖੜੇ। ਪਹਿਲੇ ਤੁਹਾਡਾ ਸਭ ਨਾਲ ਪਹਿਲੇ ਫੈਮਿਲੀ, ਫਿਰ ਬਿਜ਼ਨਸ ਹੈ, ਫਿਰ ਤੁਸੀਂ ਸ਼ੌਕ ਕਰੋ, ਜਿਹੜਾ ਤੁਹਾਡੇ ਕੋਲ ਟਾਈਮ ਬਚਦਾ ਉਹ ਸ਼ੌਕ ਕਰੋ। ਔਰ ਕੁਦਰਤੀ ਤੌਰ ਤੇ ਸਾਡਾ ਜਦੋਂ ਇਹ ਸ਼ੌਕ ਮੁਕਾਬਲੇ ਤੈਅ ਹੁੰਦੇ ਨੇ, ਉਦੋਂ ਸਾਡਾ ਬਿਜ਼ਨਸ ਵੀ ਥੋੜਾ 1.5-2 ਮਹੀਨੇ ਆਸੇ ਨਾ ਇੱਕ ਗਰਮੀ ਦਾ ਲੈਵਲ ਆਉਂਦਾ, ਸਲੋ ਹੋ ਜਾਂਦਾ। ਉਹ ਕੁਦਰਤੀ ਤੌਰ ਤੇ ਸਾਡਾ ਸ਼ੌਕ ਵੀ ਆਂਦਾ, ਫਿਰ ਅਸੀਂ ਉਹ ਭਰਪੂਰ ਸ਼ੌਕ 1.5-2 ਮਹੀਨੇ ਆਸੇ ਕਰ ਲੈਂਦੇ ਆ, ਭਰਪੂਰ ਛੱਤ ਦੇ ਵੀ ਟਾਈਮ ਦੇ ਲੈਂਦੇ ਆ, ਥੋੜਾ ਕੋ ਟਾਈਮ ਕਾਰੋਬਾਰ ਨੂੰ ਦੇ ਕੇ ਘੰਟਾ ਦੋ, ਫਿਰ ਛੱਤ ਦੇ ਵੀ ਅਸੀਂ ਭਰਪੂਰ ਟਾਈਮ ਦੇ ਦਿੰਦੇ ਆ। ਅੱਛਾ, ਤੁਹਾਡੇ ਤੇ ਮਾਸ਼ਾਅੱਲਾ ਕਬੂਤਰ ਜਿਹੜੇ ਨੇ ਨਾ ਜੀ, ਉਹ ਤੇ ਬਿਲਾ ਸ਼ੁਬਾ ਮੰਨੇ ਨੇ, ਪੂਰੇ ਪਾਕਿਸਤਾਨ 'ਚ ਮੰਨੇ ਨੇ, ਤਾਂ ਹੀ ਤੇ ਸ਼ੌਕੀਨ ਹਜ਼ਰਾਤ ਨੇ ਸਾਡੇ ਕੋਲੋਂ ਮੰਗ ਕੀਤੀ, ਸਾਡੇ ਬਲਕਿ ਜ਼ੋਰ ਲਾਇਆ ਕਿ ਤੁਸੀਂ ਉਹਨਾਂ ਦੇ ਕਬੂਤਰ ਵੀ ਸਾਨੂੰ ਵਿਖਾਓ, ਉਹਨਾਂ ਦੀ ਛੱਤ ਦਾ ਵਿਜ਼ਿਟ ਕਰਵਾਓ। ਤੁਹਾਡੇ ਤੋਂ ਇਲਾਵਾ ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ 'ਚ ਕੋਈ ਹੋਰ ਵੀ ਐਸੇ ਦੋਸਤ ਹੈ ਨੇ ਜਿਨ੍ਹਾਂ ਦੇ ਕੋਲ ਤੁਹਾਡੇ ਮਿਆਰ ਦੇ ਕਬੂਤਰ ਨੇ ਜਾਂ ਅੱਛੇ ਨੇ? ਜਾਂ ਹਾਂਜੀ ਮਾਸ਼ਾਅੱਲਾ, ਇਹ ਤੇ ਚਾਹਣ ਵਾਲਿਆਂ ਦੀ ਜਿਹੜੀ ਹੈ ਨਾ, ਉਹ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਮੈਨੂੰ ਮੰਗ ਕੀਤਾ ਕਿ ਮੇਰੇ ਕਬੂਤਰ ਵਾਹੇ ਜਾਣ, ਤੇ ਇਹ ਵੇਖਣ ਵਾਲੇ ਦੀ ਨਜ਼ਰ ਹੁੰਦੀ ਹੈ, ਠੀਕ ਹੈ ਨਾ। ਇਹ ਦੇਖਣ ਅੱਛੇ ਬੰਦਿਆਂ ਦੀ, ਦੇਖਣ ਵਾਲੇ ਦੀ ਨਜ਼ਰ ਹੁੰਦੀ ਕਿ ਜੀ ਇਹ ਅੱਛਾ ਖਿਲਾੜੀ ਹੈ, ਇਹ ਅੱਛੇ ਸ਼ੌਕੀਨ ਨੇ, ਇਹਨਾਂ ਦੇ ਮੁਕਾਬਲਾ ਜਾਤ ਤੈਅ ਹੁੰਦੇ ਨੇ, ਇਹ ਵਿਨ ਵੀ ਕਰਦੇ ਨੇ, ਇਹਨਾਂ ਦੀ ਕਾਰਗਰਦਗੀ ਮੁਸਲਸਲ ਜਿਹੜੀ ਕਿੰਨੇ ਸਾਲਾਂ ਤੋਂ ਅੱਛੀ ਆ ਰਹੀ ਹੈ, ਤੇ ਇਹਨਾਂ ਦੇ ਕਬੂਤਰ ਵੀ ਵਿਨ ਕਰਦੇ ਨੇ। ਹੋਰ ਵੀ ਮਾਸ਼ਾਅੱਲਾ ਬੜੇ ਦੋਸਤਾਂ ਕੋ ਅੱਛੇ ਕਬੂਤਰ ਜੇ, ਬੜੇ ਅੱਛੇ ਕਬੂਤਰ ਨੇ। ਮੇਰੇ ਇੱਕ ਦੋਸਤ ਨੇ ਫੈਸਲਾਬਾਦ ਦੇ ਵਿੱਚ, ਉਸਤਾਦ ਐਸਨ ਰਸ਼ੀਦਪੁਰੀ ਸਾਹਿਬ, ਮਾਸ਼ਾਅੱਲਾ, ਉਹ ਰੁਸਤਮੇ ਫੈਸਲਾਬਾਦ ਦਾ ਟਾਈਟਲ ਰੱਖਦੇ ਨੇ, ਉਹਨਾਂ ਕੋਲ ਵੀ ਬੜੇ ਅੱਛੇ ਕਬੂਤਰ ਜੇ ਮਾਸ਼ਾਅੱਲਾ। ਉਹ ਉਸ ਤੋਂ ਬਾਅਦ ਮੇਰੇ ਜਿਹੜੇ ਦੋਸਤ ਨੇ, ਉਸਤਾਦ ਅਮੀਰ ਮੁਖਤਿਆਰ ਖਾਨ ਸਾਹਿਬ ਪਿਪਲਾਂ ਤੋਂ, ਅੱਛਾ, ਬੜੇ ਅੱਛੇ ਮੇਰੇ ਦੋਸਤ ਨੇ। ਸਾਡੀ ਆਪਸ ਇੱਕ ਗਰੁੱਪ ਬੰਦੀ ਵੀ ਹੈ ਮਾਸ਼ਾਅੱਲਾ, ਸਾਡੀ ਜਿਹੜੀ ਗਰੁੱਪ ਬੰਦੀ ਹੈ ਉਹ ਅਸੀਂ ਸ਼ੌਕ ਵੀ ਇਕੱਠਿਆਂ ਕਰਨੇ ਆ। ਉਹਨਾਂ ਕੋ ਬੜੇ ਅੱਛੇ ਕਬੂਤਰ ਨੇ, ਉਹਨਾਂ ਦੇ ਵੀ ਇੱਕ ਵਰਲਡ ਲੈਵਲ ਦੇ ਕਬੂਤਰ ਨੇ, ਉਹਨਾਂ ਕੋ ਵੀ ਅੱਛੇ ਕਬੂਤਰ, ਉਹਨਾਂ ਦੇ ਵੀ ਕਬੂਤਰ ਜਿਹੜੇ ਨਾ ਵਿਨ ਹੁੰਦੇ ਨੇ। ਅਗਰ ਮਾਸ਼ਾਅੱਲਾ ਨਾ, ਅਗਰ ਅਸੀਂ ਨਹੀਂ ਇਸ ਸਾਲ ਜਿੱਤੇ ਤੇ ਉਹ ਜਿੱਤ ਜਾਂਦੇ ਨੇ, ਉਹ ਨਹੀਂ ਜਿੱਤੇ ਅਸੀਂ ਜਿੱਤ ਜਾਂਦੇ ਆ, ਯਾਨੀ ਕਿ ਟਾਈਟਲ ਜ਼ਿਆਦਾਤਰ ਸਾਡੇ ਆ ਸਾਡੇ ਆਪਸ ਗਰੁੱਪ ਦੇ ਵਿੱਚ ਹੀ ਰਹਿੰਦਾ, ਗਰੁੱਪ ਸਾਡਾ ਇੱਕ ਹੀ ਹੈ। ਅੱਛਾ, ਤੇ ਦੱਸੋ ਕਿ ਕਸੂਰ ਦੇ ਤੇ ਲਲਿਆਣੀ ਦੇ ਵੀ ਕਬੂਤਰ ਤੁਸੀਂ ਦੱਸ ਰਹੇ ਹੋ ਕਿ ਮੀਆਂ ਨਜ਼ੀਰ ਸਾਹਿਬ, ਦੇਖੋ ਕਬੂਤਰਬਾਜੀ ਦਾ ਅਗਰ ਇਹ ਕਿਹਾ ਜਾਏ ਕਿ ਕਬੂਤਰਬਾਜੀ ਦਾ ਸ਼ੁਰੂ ਹੀ ਉਹਨਾਂ ਤੋਂ ਹੀ, ਅੱਛਾ, ਪਾਕਿਸਤਾਨ ਦੇ ਵਿੱਚ
ਇਹਦੇ 'ਚ ਕੋਈ ਦੋ ਰਾਏ ਨਹੀਂ। ਹਾਂ, ਦੋ ਬੰਦੇ ਨੇ ਕਬੂਤਰਬਾਜੀ ਜਿਨ੍ਹਾਂ ਨੇ ਵਰਲਡ ਲੈਵਲ ਤੇ ਇਹਨੂੰ ਨਾਂ ਜਿਹੜਾ ਨਾ ਕਾਇਮ ਕੀਤਾ। ਪਾਕਿਸਤਾਨ ਦੀ ਇੱਕ ਮਜ਼ਬੂਤ ਜਿਹੜੀ ਹੈ ਨਾ ਉਹਨੂੰ ਬਣਾਇਆ ਕਬੂਤਰਬਾਜੀ ਨੂੰ ਜੀ। ਮੀਆਂ ਨਜ਼ੀਰ ਸਾਹਿਬ ਲਲਿਆਣੀ ਵਾਲੇ ਤੇ ਚੌਧਰੀ ਸਹੀ ਮੁਹੰਮਦ ਭੱਟੀ ਸਾਹਿਬ ਲਾਹੌਰ ਵਾਲੇ। ਇਹ ਦੋ ਬੰਦੇ ਨੇ ਜਿਨ੍ਹਾਂ ਨੇ ਕਬੂਤਰਬਾਜੀ ਨੂੰ ਇੱਕ ਅਰੂਜ ਬਖਸ਼ਿਆ। ਇਹਨਾਂ ਦੇ ਦੋਵਾਂ ਘਰਾਂ ਦੇ ਕਬੂਤਰ ਮੇਰੇ ਕੋਲ ਵੀ ਮੌਜੂਦ ਨੇ। ਹਾਂ, ਮੈਂ ਇਹਨਾਂ ਦੋਵਾਂ ਘਰਾਂ ਚੋਂ ਕਬੂਤਰ ਖੁਦ ਲਿਆਂਦੇ ਨੇ। ਚੌਧਰੀ ਮੁਹੰਮਦ ਭੱਟੀ ਸਾਹਿਬ ਤੇ ਮਾਸ਼ਾਅੱਲਾ ਇਸ ਟਾਈਮ ਹਯਾਤ ਨੇ। ਉਹ ਹਜੇ ਵੀ ਸ਼ੌਕ ਕਰਦੇ ਨੇ, ਮਤਲਬ ਕਿ ਉਡਾਨ ਦਾ ਉਹਨਾਂ ਨੇ ਸ਼ੌਕ ਖਤਮ ਕਰਤਾ, ਬਰੀਡਿੰਗ ਦਾ ਸਿਰਫ ਸ਼ੌਕ ਕਰਦੇ ਨੇ। ਉਹਨਾਂ ਨਾਲ ਤੇ ਮੇਰੀਆਂ ਕਾਫੀ ਜ਼ਿਆਦਾ ਮੁਲਾਕਾਤਾਂ। ਬਹੁਤ ਅੱਛੇ ਤੇ ਬਹੁਤ ਨਫੀਸ ਇਨਸਾਨ ਨੇ ਮਾਸ਼ਾਅੱਲਾ। ਤੇ ਮੈਨੂੰ ਉਹ ਭਤੀਜਾ ਵੀ ਕਹਿੰਦੇ ਨੇ ਮਾਸ਼ਾਅੱਲਾ। ਉਹਨਾਂ ਦੇ ਕਬੂਤਰ ਵਰਲਡ ਲੈਵਲ ਤੇ ਕਬੂਤਰ ਉੱਡੇ ਨੇ। ਉਹਨਾਂ ਨੇ ਇੱਕ ਨਾਮ ਪੈਦਾ ਕੀਤਾ ਵਰਲਡ ਦੇ ਉੱਤੇ। ਇਹਦੇ 'ਚ ਸਭ ਨਾਲ ਪਹਿਲੇ ਕਬੂਤਰਬਾਜੀ ਨੂੰ ਉਹਨਾਂ ਨੇ ਬਾਹਰ ਜਾ ਕੇ ਉਹਨਾਂ ਨੇ ਹੀ ਅਰੂਜ ਬਖਸ਼ਿਆ। ਅੱਛਾ, ਸਭ ਨਾਲ ਪਹਿਲੇ ਭੱਟੀ ਸਾਹਿਬ ਨੇ ਚੌਧਰੀ ਉਸਤਾਦ ਚੌਧਰੀ ਸਹੀ ਮੁਹੰਮਦ ਭੱਟੀ ਸਾਹਿਬ ਨੇ ਵਾਹ, ਵਰਲਡ ਦੇ ਉੱਤੇ ਉਹਨਾਂ ਨੇ ਹੀ ਇੰਟਰੋਡਿਊਸ ਕਰਵਾਇਆ ਪਾਕਿਸਤਾਨੀ ਕਬੂਤਰਾਂ ਨੂੰ। ਔਰ ਦੁਨੀਆ ਦੇ ਨਾਂ ਹੋਇਆ ਉਹਨਾਂ ਦਾ। ਉਹ ਤੇ ਕਿਸੇ ਤਾਰਫ ਦੇ ਮੁਹਤਾਜ ਹੀ ਨਹੀਂ ਜੇ। ਉਹਨਾਂ ਨੇ ਦੁਨੀਆ ਦੇ ਨਾਂ ਕਮਾਇਆ ਚੌਧਰੀ ਸਹੀ ਮੁਹੰਮਦ ਭੱਟੀ ਸਾਹਿਬ ਨੇ। ਉਹਨਾਂ ਦਾ ਇੱਕ ਨਾਮ ਹੈ, ਲੈਵਲ ਹੈ ਉਹਨਾਂ ਦੀ ਕਬੂਤਰਬਾਜੀ ਦਾ। ਦੇਖੋ ਹਰ ਕੋਈ ਚੌਧਰੀ ਸਹੀ ਨਹੀਂ ਬਣ ਸਕਦਾ, ਹਰ ਕੋਈ ਮੀਆਂ ਨਜ਼ੀਰ ਨਹੀਂ ਬਣ ਸਕਦਾ। ਇਹ ਇੱਕ ਵੱਡੇ ਉਸਤਾਦ ਹੋਏ ਨੇ। ਹੁਣ ਕੋਈ ਮੈਂ ਕਹਾਂ ਕਿ ਮੈਂ ਚੌਧਰੀ ਸਹੀ ਬਣ ਜਾਵਾਂ, ਮੈਂ ਨਹੀਂ ਬਣ ਸਕਦਾ। ਹੁਣ ਮੈਂ ਕਹਾਂ ਕਿ ਮੈਂ ਮੀਆਂ ਨਜ਼ੀਰ ਬਣ ਜਾ, ਮੈਂ ਨਹੀਂ ਬਣ ਸਕਦਾ। ਹਾਂ, ਉਹਨਾਂ ਦੇ ਥੋੜਾ ਕੋ ਥੱਲੇ, ਯਾਨੀ ਕਿ ਇੱਕ ਦਰਜੇ ਥੱਲੇ ਅਸੀਂ ਆ ਸਕਨੇ, ਪਰ ਉਹਨਾਂ ਨੇ ਕਬੂਤਰਬਾਜੀ ਨੂੰ ਇੱਕ ਟ੍ਰੈਂਡ ਦਿੱਤਾ ਹੈ। ਟ੍ਰੈਂਡ ਸੈਟਰ ਨੇ ਉਹ, ਮੈਂ ਸਮਝ ਗਿਆ ਕਬੂਤਰਬਾਜੀ ਦੇ। ਉਹਨਾਂ ਦੇ ਕਬੂਤਰ ਬੜੇ ਹੀ ਉੱਡੇ ਨੇ, ਬੜਾ ਹੀ ਨਾਮ ਕਮਾਇਆ ਉਹਨਾਂ ਨੇ। ਮੈਨੂੰ ਖੁਦ ਉਹਨਾਂ ਨੇ ਕਬੂਤਰ ਦਿੱਤੇ ਨੇ। ਚੌਧਰੀ ਮੁਹੰਮਦ ਭੱਟੀ ਸਾਹਿਬ ਨੇ ਮਾਸ਼ਾਅੱਲਾ। ਮੈਨੂੰ ਉਹਨਾਂ ਨੇ ਵੈਸੇ ਗਿਫਟ ਵੀ ਦਿੱਤੇ ਨੇ, ਮੈਂ ਉਹਨਾਂ ਕੋ ਵੈਸੇ ਵੀ ਲਏ ਨੇ ਕਬੂਤਰ, ਤੇ ਉਹਨਾਂ ਨੇ ਮੈਨੂੰ ਕਬੂਤਰ ਬੜੇ ਅੱਛੇ ਹੀ ਦਿੱਤੇ ਨੇ। ਬੜ ਸਾਹਿਬ, ਤੁਸੀਂ ਦੱਸ ਰਹੇ ਹੋ ਮੀਆਂ ਨਜ਼ੀਰ ਸਾਹਿਬ ਦੇ ਵੀ ਕਬੂਤਰ ਤੁਹਾਡੇ ਕੋਲ ਹੈ ਨੇ, ਉਹ ਲਲਿਆਣੀ ਵਾਲਿਆਂ ਦੇ। ਲਲਿਆਣੀ ਵਾਲੇ, ਹਾਂ ਜੀ। ਉਹ ਤੁਹਾਨੂੰ ਉਹਨਾਂ ਦਿੱਤੇ ਤੇ ਫਿਰ ਤੁਸੀਂ ਅੱਗੋਂ ਕਿਸ ਤਰ੍ਹਾਂ ਨਸਲ ਬਣਾਈ? ਦੇਖੋ ਜੀ, ਕਬੂਤਰ ਦੇ ਕੋਈ ਵੀ ਲੈ ਆਂਦਾ ਹਾਂ, ਅੱਗੋਂ ਤੇ ਕਾਰੀਗਰੀ ਉਹਦੀ ਇਹ ਬੰਦੇ ਦੀ ਕਿ ਜਿਹੜਾ ਉਹਨੂੰ ਤਿਆਰ ਕਿਸ ਤਰ੍ਹਾਂ ਕਰਦਾ, ਉਹਦੀ ਅੱਗੋਂ ਬਰੀਡ ਕਿਸ ਤਰ੍ਹਾਂ ਬਣਾਉਂਦਾ। ਇਹ ਫਨ ਵੀ ਅੱਲਾਹ ਤਾਲਾ ਨੇ ਹਰ ਇੱਕ ਨੂੰ ਨਹੀਂ ਦਿੱਤਾ। ਇਹ ਵੀ ਫਨ ਕਿਸੇ ਦੇ ਕੋਲ, ਜਿਹੜੇ ਅੱਛੇ ਉਸਤਾਦਾ ਕਰਾਮ ਨੇ ਹਜੇ ਵੀ ਪਾਕਿਸਤਾਨ ਦੇ ਵਿੱਚ ਮੌਜੂਦ ਨੇ, ਇਹਨਾਂ ਨੇ ਹੀ ਅੱਗੋਂ ਕਬੂਤਰਾਂ ਨੂੰ ਮੇਨਟੇਨ ਕੀਤਾ। ਅਲਹਮਦੁਲਿਲਾ ਮੈਂ ਉਹਨਾਂ ਦੇ ਕਬੂਤਰਾਂ ਨੂੰ ਸੰਭਾਲਿਆ 25-30 ਸਾਲਾਂ ਤੋਂ ਅਸੀਂ ਸੰਭਾਲਿਆ ਇਹਨਾਂ ਕਬੂਤਰਾਂ ਨੂੰ। ਮੇਰੇ ਚਾਚੂ ਜਿਹੜੇ ਨੇ ਉਹਨਾਂ ਨੇ ਵੀ ਇਹਨਾਂ ਕਬੂਤਰਾਂ ਨੂੰ ਉਸਤਾਦੇ ਮੋਹਤਰਮ ਉਸਤਾਦ ਮਾਈਓ ਬਾੜ ਉਹਨਾਂ ਨੇ ਵੀ ਸੰਭਾਲਿਆ। ਪਰ ਮੈਂ ਜਿਹੜੇ ਜ਼ਿਆਦਾਤਰ ਨਾ ਮੀਆਂ ਨਜ਼ੀਰ ਸਾਹਿਬ ਕੋ ਹੀ ਕਬੂਤਰ ਲਏ ਤੇ ਚੌਧਰੀ ਸਾਹਿਬ ਕੋ ਵੀ ਲਏ ਕਬੂਤਰ। ਦੋਵਾਂ ਘਰਾਣਿਆਂ ਕੋ ਕਬੂਤਰ ਮੈਂ ਲਏ। ਮੀਆਂ ਨਜ਼ੀਰ ਸਾਹਿਬ ਦੇ ਕਬੂਤਰ ਜਦੋਂ ਮੈਂ ਲਿਆਂਦੇ, ਫਿਰ ਮੈਂ ਉਹਨਾਂ ਨੂੰ ਅੱਗੋਂ ਮੇਨਟੇਨ ਕੀਤਾ। ਉਹਨਾਂ ਕਬੂਤਰਾਂ ਦੇ ਵਿੱਚੋਂ ਹੀ ਇਹ ਕਬੂਤਰ ਜਿਹੜੇ ਮੈਂ ਅੱਗੋਂ ਬਣਾਏ, ਰੁਸਤਮ ਬਰੀਡ, $1.25 ਲੱਖ ਵਾਲੇ, $1 ਵਾਲੇ, ਉਹਨਾਂ ਕਬੂਤਰਾਂ ਤੋਂ ਬਣਾ ਅੱਗੋਂ ਇਹ ਮੇਰੀ ਕਾਰੀਗਰੀ ਹੈ ਕਿ ਮੈਂ ਉਹਨਾਂ ਨੂੰ ਮੇਨਟੇਨ ਕਿਸ ਤਰ੍ਹਾਂ ਕੀਤਾ। ਲੋਕੀ ਤਾਂ ਕਬੂਤਰ ਉੱਥੋਂ ਖਰੀਦ ਕੇ ਲੈ ਆਉਂਦੇ, ਜਿੱਡਾ ਮਰਜ਼ੀ ਮਹਿੰਗਾ ਲੈ ਆਂਦਾ, ਪਰ ਉਹ ਉਸ ਤਰ੍ਹਾਂ ਨਾਮ ਨਹੀਂ ਕਮਾ ਸਕੇ। ਦੇਖੋ ਕਬੂਤਰ ਤੇ ਹੋਰ ਵੀ ਲੋਕਾਂ ਨੇ ਲਿਆਂਦੇ ਉੱਥੋਂ, ਚੌਧਰੀ ਸਹੀ ਸਾਹਿਬ ਕੋ ਵੀ ਲਿਆਂਦੇ, ਮੀਆਂ ਨਜ਼ੀਰ ਸਾਹਿਬ ਕੋ ਵੀ ਲਿਆਂਦੇ ਕਬੂਤਰ, ਪਰ ਉਹ ਉਸ ਤਰ੍ਹਾਂ ਨਾਂ ਨਹੀਂ ਕਮਾ ਸਕੇ, ਉਹ ਉਸ ਤਰ੍ਹਾਂ ਲੈਵਲ ਤੇ ਨਹੀਂ ਆ ਸਕੇ। ਇਹ ਮੇਰੀ ਖੁਸ਼ਕਿਸਮਤੀ ਸੀ, ਜਾਂ ਮੇਰੇ ਕੋ ਅੱਲਾਹ ਤਾਲਾ ਰਾਜ਼ੀ ਸਨ। ਇਹ ਅੱਲਾਹ ਪਾਕ ਦੀ ਕਰਮ ਨਵਾਜ਼ੀ ਹੀ ਹੁੰਦੀ ਹੈ ਕਿ ਮੈਨੂੰ ਅੱਲਾਹ ਤਾਲਾ ਨੇ ਸ਼ਰਫ ਬਖਸ਼ਿਆ ਕਿ ਮੈਂ ਉਹਨਾਂ ਕਬੂਤਰਾਂ ਨੂੰ ਇੰਟਰੋਡਿਊਸ ਕਰਵਾਇਆ। ਮੈਂ ਆਪਣੀ ਅਕਲ ਨਾਲ ਬਣਾਏ ਕਬੂਤਰ, ਅੱਛੇ ਕਬੂਤਰ ਬਣਾਏ, ਮੇਨਟੇਨ ਕੀਤੇ, ਉਹਨਾਂ ਨੂੰ ਮੈਂ ਉਡਾਇਆ ਵੀ। ਉਹਨਾਂ ਨੇ ਹਰ ਜਗ੍ਹਾ ਤੇ ਆਪਣਾ ਲੋਹਾ ਬਣਾਇਆ, ਚਾਹੇ ਉਹ ਸਿਆਲਕੋਟ ਹੈ, ਚਾਹੇ ਉਹ ਗੁਜਰਾਲ ਹੈ, ਚਾਹੇ ਉਹ ਚਨਿਓਟ ਹੈ, ਚਾਹੇ ਉਹ ਪਿਪਲਾ ਫਲਾਣਾ ਧਮਕਾਣਾ, ਜਿੱਥੇ ਵੀ ਗਏ ਨੇ ਕਬੂਤਰ। ਹਾਲਾਂ ਈਵਨ ਕਿ ਬਾਹਰ ਤੱਕ ਗਏ ਕਬੂਤਰ। ਮੇਰੇ ਕੋ ਅਰਬੀ ਮੇਰੇ ਦੋਸਤ ਨੇ ਬੜੇ ਅੱਛੇ ਜਿਵੇਂ ਉਸਤਾਦ ਬਖੀਤ ਅਲ ਰਮੇਸੀ ਸਾਹਿਬ ਨੇ, ਉਹ ਮੇਰੇ ਕੋ ਕਬੂਤਰ ਲੈ ਕੇ ਗਏ। ਉਹ ਕਾਫੀ ਕਬੂਤਰ ਮੇਰੇ ਕੋਲ ਲੈ ਗਏ। ਉਹਨਾਂ ਨੇ ਉੱਥੇ ਜਾ ਕੇ ਦੁਬਈ 'ਚ ਵੀ ਉਡਾਏ, ਅਬੂ ਜ਼ਬੀ ਵੀ ਉਡਾਏ, ਉਹ ਚੈਂਪੀਅਨ ਹੋਏ। ਫਿਰ ਕਤਰ ਦੇ ਕੁਝ ਦੋਸਤ ਨੇ ਮੇਰੇ, ਉਹ ਅਰਬੀ ਜਿਹੜੇ ਨੇ, ਉਹ ਮੇਰੇ ਕੋਲ ਕਬੂਤਰ ਲੈ ਗਏ ਨੇ, ਉਹਨਾਂ ਨੇ ਉੱਥੇ ਉਡਾਏ, ਉੱਥੇ ਵੀ ਉਹਨਾਂ ਕੋਲ ਚੈਂਪੀਅਨ ਹੋਏ ਕਬੂਤਰ। ਇਸ ਤਰ੍ਹਾਂ ਮੁਖਤਲਿਫ ਮੁਲਕਾਂ 'ਚ ਵੀ ਕਬੂਤਰ ਗਏ ਨੇ ਮੇਰੇ। ਮੈਂ ਐਜ਼ ਅ ਫਰੈਂਡ ਦਿੱਤੇ ਨੇ ਉਹਨਾਂ ਨੂੰ ਕਬੂਤਰ, ਮੈਂ ਵੇਚੇ ਨਹੀਂ ਕਬੂਤਰ, ਮੈਂ ਉਹਨਾਂ ਨੂੰ ਦੋਸਤੀ ਦੇ ਨਾਤੇ ਕਬੂਤਰ ਦਿੱਤੇ ਨੇ। ਹਾਲਾਂਕਿ ਮੈਨੂੰ ਬੜੇ ਪੈਸਿਆਂ ਦੀ ਆਫਰ ਵੀ ਹੋਈ, ਕਰੋੜਾਂ ਰੁਪਏ ਦੀ ਆਫਰ ਹੋਈ, ਪਰ ਮੈਂ ਉਹਨਾਂ ਨੂੰ ਕਿਹਾ ਨਹੀਂ, ਤੁਸੀਂ ਮੇਰੇ ਅੱਛੇ ਦੋਸਤ ਹੋ, ਮੈਂ ਤੁਹਾਨੂੰ ਵੇਚਣੇ ਨਹੀਂ, ਮੈਂ ਤੁਹਾਨੂੰ ਉਂਝ ਗਿਫਟ ਦੇਵਾਂਗਾ, ਬਾੜ ਲਓ ਜਿਹੜੇ ਲੈਣੇ ਨੇ। ਇਸਲਾਮਾਬਾਦ ਮੇਰੇ ਗਏ ਕਬੂਤਰ, ਇੱਕ ਮੇਰੇ ਦੋਸਤ ਨੇ ਖੁਰਮ ਕਿਆਨੀ ਸਾਹਿਬ, ਉਹਨਾਂ ਨੂੰ ਮੈਂ ਬੜਾ ਕਬੂਤਰ ਦਿੱਤਾ। ਮੇਰੇ ਬੜੀ ਅੱਛੀ ਦੋਸਤੀ ਉਹਨਾਂ ਨਾਲ।
ਐਸ ਨਹੀਂ ਮੇਰੇ ਕਬੂਤਰ ਮੁੱਤਲਿਬ ਸ਼ਹਿਰਾਂ ਦੇ ਵਿੱਚ ਗਏ ਨੇ ਕਬੂਤਰ, ਉੱਥੇ ਉਹਨਾਂ ਨੇ ਆਪਣਾ ਨਾਮ ਬਟ ਸਾਹਿਬ ਕਮਾਇਆ। ਇੱਕ ਅੱਛੇ ਕਬੂਤਰ ਦੀ ਉੱਡਣ ਵਾਲੇ ਦੀ ਫਾਈਟਰ ਜਿਹੜਾ ਕਬੂਤਰ ਹੁੰਦਾ ਹੈ ਉਹਦੀ ਕੀ ਖੂਬੀਆਂ ਤੇ ਨਿਸ਼ਾਨੀਆਂ ਹੁੰਦੀਆਂ ਨੇ, ਇਹ ਵੀ ਦੱਸੋ। ਹਾਂ ਦੇਖੋ ਇਹਨੂੰ ਨਾ ਲਫ਼ਜ਼ਾਂ 'ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਹ ਤੁਹਾਡੇ ਅੰਦਰ ਹੀ ਜਿਹੜਾ ਨਾ ਇੱਕ ਫੀਲਿੰਗ ਹੁੰਦੀ ਹੈ ਕਿ ਇਹ ਕਬੂਤਰ ਜਿਹੜਾ ਨਾ ਇਹ ਅੱਛੇ ਬਲੱਡ ਦਾ ਕਬੂਤਰ ਹੈ। ਇਹ ਮੈਨੂੰ ਪਤਾ ਹੈ ਕਿ ਮੈਂ 25 ਸਾਲਾਂ ਤੋਂ ਇਹਨੂੰ ਚਲਾ ਰਿਹਾ, ਉਹਨੂੰ ਮੈਂ ਸਿਰਫ ਉਹਦੇ ਪਰ ਹੱਡੀ ਜੋੜ ਸਿਰਫ ਬੈਲੈਂਸ ਹੀ ਕਰਨਾ ਹੁੰਦਾ। ਉਹ ਕਿਸੇ ਟਾਈਮ ਤੇ ਐਸਾ ਕਬੂਤਰ ਹੁੰਦਾ ਕਿ ਉਹਦੀ ਹੱਡੀ ਵੀ ਡਿੰਗੀ ਹੁੰਦੀ ਹੈ, ਉਹ ਵੀ ਚੈਂਪੀਅਨ ਹੋ ਜਾਂਦਾ। ਉਹਦਾ ਜੋੜ ਵੀ ਥੋੜਾ ਖੁੱਲਾ ਹੁੰਦਾ, ਉਹ ਵੀ ਚੈਂਪੀਅਨ ਹੋ ਜਾਂਦਾ। ਉਹਦੇ ਪਰ ਵੀ ਥੋੜੇ ਡਿੰਗੇ ਚਿੱਬੇ ਹੁੰਦੇ, ਉਹ ਵੀ ਚੈਂਪੀਅਨ ਹੋ ਜਾਂਦਾ। ਫਿਰ ਖੂਬਸੂਰਤੀਆਂ ਅੱਗੋਂ ਆ ਜਾਂਦੀਆਂ ਕਿ ਪਰ ਨੂੰ ਬੈਲੈਂਸ ਕਰਨਾ, ਹੱਡੀ ਨੂੰ ਬੈਲੈਂਸ ਕਰਨਾ, ਜੋੜ ਨੂੰ ਥੋੜਾ ਕੋ ਪ੍ਰੋਪਰ ਇੱਕ ਬੈਲੈਂਸ ਲਿਆਣਾ, ਦੁਮ ਨੂੰ ਬੈਲੈਂਸ ਕਰਨਾ। ਇਹ ਅੱਗੋਂ ਤੁਹਾਡੀ ਕਾਰੀਗਰੀ ਹੈ ਕਿ ਉਸੇ ਕਬੂਤਰ ਨੂੰ ਜਿਹੜਾ ਕੋ ਵਿਗੜਿਆ ਆ ਉਹਨੂੰ ਬੈਲੈਂਸ ਕਰਕੇ ਲਿਆਣਾ। ਕਬੂਤਰ ਜਿਹੜਾ ਆਵੇ ਨਾ ਉਹ ਜਿਗਰੇ ਨਾਲ ਉੱਡਦਾ ਜੇ, ਉਹ ਜਿਗਰੇ ਨਾਲ ਉੱਡਦਾ, ਗਰਮੀ ਜਿਗਰੇ ਨਾਲ ਬਰਦਾਸ਼ਤ ਕਰਦਾ। ਕਈ ਇੱਕ ਜੋੜਾ ਲਾਇਆ ਸੀ, ਉਹਦੇ 4 ਪੁੱਤਰ ਨਿਕਲੇ ਨੇ। ਉਹ ਇੱਕ ਜਿਹੜਾ ਵੇ ਉਹ 12 ਘੰਟੇ ਉੱਡਦਾ ਤੇ ਇੱਕ 10 ਘੰਟੇ ਉੱਡਦਾ ਤੇ ਇੱਕ 8 ਘੰਟੇ ਉੱਡਦਾ। ਯਾਨੀ ਕਿ ਉਹ ਮੁਤਲਿਬ ਥੋੜਾ 2-2 ਘੰਟੇ ਦੇ ਉੱਡਦੇ ਚਾਰੇ ਹੀ ਨੇ ਪਏ, ਪਰ ਉਹ ਘੰਟਾ 2-2 ਘੰਟੇ ਦਾ ਫਰਕ ਪਾ ਕੇ ਬਹਿੰਦੇ ਨੇ ਪਏ। ਉਹ ਜਿਹੜਾ 12 ਘੰਟੇ ਉੱਡਦਾ ਉਹਦਾ ਜਿਗਰਾ ਬਹੁਤਾ ਤਗੜਾ। ਅਸੀਂ ਜਿਸ ਤਰ੍ਹਾਂ ਇਨਸਾਨਾਂ ਦੇ ਵਿੱਚ 4 ਭਰਾ ਨੇ, ਉਹ ਇੱਕ ਦਲੇਰ ਆਪਣੀ ਆਪਣੀ ਕਿਸਮਤ ਦਾ, ਆਪਣੀ ਆਪਣੀ ਆਪਣੀਆਂ ਖੁਆਇਸ਼ਾਂ। ਹਾਂਜੀ ਬਿਲਕੁਲ ਐਸਾ ਨਹੀਂ ਹੈ। ਪਰਿੰਦਿਆਂ ਦੇ ਵਿੱਚ ਵੀ ਇੰਝ ਹੀ ਹੈ। ਇਹ ਪਰਿੰਦੇ ਵੀ ਅੱਲਾਹ ਤਾਲਾ ਨੇ ਹੀ ਬਣਾਏ ਨੇ ਤੇ ਉਹ ਉਹਨਾਂ ਨੂੰ ਅਸੀਂ ਮੇਨਟੇਨ ਅੱਗੋਂ ਕਰਕੇ ਚੱਲਨੇ ਆ। ਇਹ ਇੱਕ ਅੱਛਾ ਬਲੱਡ ਜਿਹੜਾ ਹੁੰਦਾ ਨੇ ਨਾ, ਉਹ ਜਿਹੜਾ ਖੂਨ ਦੇ ਵਿੱਚ ਜਿਹਦੇ ਗਰਮੀ ਹੁੰਦੀ ਹੈ ਉਹੀ ਉੱਡਦਾ ਜੇ। ਉਹ ਤੁਸੀਂ ਜਦੋਂ ਉਡਾਉਂਦੇ ਹੋ ਕਬੂਤਰ, ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਇਹ ਐਸਾ ਇਲਮ ਹੈ, ਸਮੁੰਦਰ ਜੇ। ਇਹਨੂੰ ਜਿੰਨਾ ਅਸੀਂ ਪੜ੍ਹਦੇ ਜਾਵਾਂਗੇ ਨਵੀਂ ਤੋਂ ਨਵੀਂ ਚੀਜ਼ ਮਿਲਦੀ ਜਾਂਦੀ ਹੈ। ਇਹਦੇ 'ਚ ਕੋਈ ਵੀ ਪ੍ਰੋਪਰ ਜਿਹੜਾ ਹੈ ਨਾ ਪੱਕਾ 100% ਕੋਈ ਵੀ ਯਾਨੀ ਕਿ ਇਹਦੇ 'ਚ ਮੁਕੰਮਲ ਅਬੂਰ ਹਾਸਲ ਕੋਈ ਨਹੀਂ ਹੁੰਦਾ। ਬਿਲਕੁਲ ਵੀ ਅਬੂਰ ਹਾਸਲ ਕੋਈ ਨਹੀਂ ਉਹਨੂੰ। ਵਾਹ, ਇਹ ਮੈਂ ਕਹਾਂ ਕਿ ਮੈਂ ਇਹਦੇ 'ਚ ਬੜਾ ਜੀ ਅਬੂਰ ਹਾਸਲ ਕਰ ਲਿਆ, ਨਹੀਂ, ਮੈਂ ਵੀ ਸਿੱਖ ਹੀ ਰਿਹਾ ਵਾਂ। ਹਾਲਾਂਕਿ ਮੈਂ ਜਿਹੜੇ ਕੋਈ ਕਬੂਤਰਬਾਜ਼ੀ ਦੇ ਸ਼ੌਕੀਨ ਨਹੀਂ ਆ, ਕਬੂਤਰ ਪਾਲਣਾ ਚਾਹੁੰਦੇ ਨੇ, ਕਬੂਤਰ ਪਰਵਰੀ ਦੇ, ਜੀ ਉਹਨਾਂ ਨੂੰ ਕੋਈ, ਚਲੋ ਤੁਸੀਂ ਕਈ ਰਾਸ ਤੇ ਆਪਣੇ ਨਹੀਂ ਦੇ ਸਕਦੇ, ਨਾ ਤੁਸੀਂ ਦੱਸ ਦਿਓ, ਠੀਕ ਹੈ, ਲੇਕਿਨ ਉਹਨਾਂ ਨੂੰ ਕੋਈ ਟਿਪਸ ਦਿਓ ਨਾ ਵੀ ਇੱਕ ਸ਼ੌਕੀਨ ਅੱਛਾ ਬਣਨ ਵਾਸਤੇ ਬੰਦੇ 'ਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਦੇਖੋ ਜੀ, ਸਭ ਨਾਲ ਪਹਿਲੇ ਤੇ ਆਪਣੇ ਅੰਦਰ ਨਾ ਸਬਰ ਪੈਦਾ ਕਰੋ, ਠੀਕ ਹੈ। ਸਾਡੀ ਕਬੂਤਰਬਾਜ਼ੀ ਦੀ ਲਾਈਨ ਐਸੀ ਕਿ ਇਹਦੇ 'ਚ ਸਬਰ ਨਹੀਂ ਹੈ। ਹਰ ਕੋਈ ਕਹਿੰਦਾ ਸਿਰਫ ਮੈਂ ਵਾਂ, ਮੈਂ ਵਾਂ, ਠੀਕ ਹੈ। ਇੱਕ ਦੂਜੇ ਨੂੰ ਉਸਤਾਦ, ਜਿਹੜੇ ਵੱਡੇ ਉਸਤਾਦ ਨੇ ਉਹਨਾਂ ਨੂੰ ਇੱਜ਼ਤ ਦਿਓ। ਵਾਹ, ਜਦੋਂ ਤੁਸੀਂ ਵੱਡੇ ਉਸਤਾਦਾਂ ਨੂੰ ਇੱਜ਼ਤ ਦਿਓਗੇ ਨਾ, ਅੱਲਾਹ ਤਾਲਾ ਤੁਹਾਡੇ ਰਸਤੇ ਆਪੇ ਖੋਲਦਾ ਰਹੇਗਾ, ਤੁਹਾਨੂੰ ਆਪੇ ਇਲਮ ਮਿਲਦਾ ਰਹੇਗਾ। ਪਰਦੇ ਅੱਲਾਹ ਤਾਲਾ ਖੋਲਦਾ ਰਹੇਗਾ, ਤੁਹਾਨੂੰ ਇਲਮ ਮਿਲਦਾ ਰਹੇਗਾ। ਉਹ ਯਾਰ ਉਸਤਾਦ ਕਹੇਗਾ ਯਾਰ ਇਹ ਬੜਾ ਅੱਛਾ ਬੰਦਾ, ਇਹਨੂੰ ਮੈਂ ਕੋਈ ਚੀਜ਼ ਦੱਸਾਂ। ਖੂਬੀ ਆਪਣੇ ਅੰਦਰ ਤੇ ਐਸੀ ਪੈਦਾ ਕਰੋ ਨਾ ਕਿ ਉਹ ਅਗਲਾ ਉਸਤਾਦ ਤੁਹਾਨੂੰ ਦੱਸੇਗੀ ਯਾਰ ਇਹ ਤੈਨੂੰ ਮੈਂ ਦੇਣਾ ਵਾ, ਤੈਨੂੰ ਮੈਂ ਕਬੂਤਰ ਦੇਣਾ ਵਾ, ਇਹਨੂੰ ਇੰਜ ਕਰਕੇ ਲਾ, ਇਹਨੂੰ ਇੰਜ ਉਡਾ, ਇਹ ਚੀਜ਼ਾਂ ਦੇ ਇਹਨੂੰ, ਇਹ ਫੇਰ ਚੰਗਾ ਉੱਡੇਗਾ। ਉਹ ਆਪਣੇ ਅੰਦਰ ਪਹਿਲੇ ਖੂਬੀ ਦੇ ਇਨਸਾਨ ਨੂੰ ਪੈਦਾ ਕਰਨੀ ਚਾਹੀਦੀ ਹੈ ਨਾ, ਕਿ ਉਹ ਉਸਤਾਦ ਉਹਨੂੰ ਦੱਸੇ ਚੀਜ਼ਾਂ ਉਹ ਭਾਈ। ਵਾਹ, ਇਹ ਨਹੀਂ ਕਿ ਉਹਦੀਆਂ ਬੁਰਾਈਆਂ ਕਰੇ ਜਾਂ ਉਹਦੀਆਂ ਖਾਮੀਆਂ ਤਲਾਸ਼ ਕਰੇ, ਆਪਣੀ ਇੱਕ ਕੁਆਲਿਟੀਜ਼ ਪੈਦਾ ਕਰੇ ਕਿ ਉਸਤਾਦ ਮਿਹਰਬਾਨ ਹੋਵੇ। ਬਿਲਕੁਲ, ਤਾਂ ਫਿਰ ਜਦੋਂ ਮਿਹਰਬਾਨ ਹੁੰਦਾ ਫਿਰ ਉਹ ਦੱਸਦਾ। ਹਾਂਜੀ, ਆਨਲਾਈਨ ਮੀਡੀਆ ਦੇ ਉੱਤੇ ਤੇ ਅਸੀਂ ਫਿਰ ਸਾਰਿਆਂ ਨੂੰ ਤਾਂ ਨਹੀਂ ਨਾ ਦੱਸ ਸਕਦੇ। ਹਾਂਜੀ, ਆਪਣੇ ਅੱਛੇ ਦੋਸਤਾਂ ਨੂੰ, ਆਪਣੇ ਅੱਛੇ ਸ਼ਾਗਿਰਦਾਂ ਨੂੰ ਅਸੀਂ ਦੱਸਨੇ ਆ ਚੀਜ਼ਾਂ, ਮੁਕੰਮਲ ਦੱਸਨੇ ਆ। ਇਹ ਉਡਾਨ ਵਾਲਾ ਫਾਰਮੂਲਾ, ਇਹ ਕਬੂਤਰ ਬਣਾਉਣ ਵਾਲਾ ਫਾਰਮੂਲਾ, ਕਬੂਤਰ ਵੀ ਦੇਣੇ ਆ। ਇਹ ਨਹੀਂ ਕਿ ਨਹੀਂ ਦਿੰਦੇ। ਇਲਮ ਫਲਾਣ ਨਾ ਵੱਧਦਾ, ਘਟਦਾ ਨਹੀਂ। ਜਿੰਨਾ ਅਸੀਂ ਇਲਮ ਫੈਲਾਵਾਂਗੇ ਓਨਾ ਵਧੇਗਾ, ਠੀਕ ਹੈ। ਉਹ ਅੱਛਾ ਕਬੂਤਰ ਸਭ ਨਾਲ ਪਹਿਲੇ, ਅਗਰ ਤੁਸੀਂ ਸਭ ਨਾਲ ਪਹਿਲੇ ਜਿਹੜੇ ਨਵੇਂ ਸ਼ੌਕੀਨ ਨੇ ਜਾਂ ਜਿਹੜੇ ਕਬੂਤਰਬਾਜ਼ੀ ਦੇ ਨਾਲ ਇਨਵੋਲਵ ਨੇ, ਉਹਨਾਂ ਨੂੰ ਚਾਹੀਦਾ ਪਹਿਲੇ ਇੱਕ ਅੱਛਾ ਰਹਿਨੁਮਾ ਤਲਾਸ਼ ਕਰੋ। ਵਾਹ, ਠੀਕ ਹੈ, ਅੱਛਾ ਰਹਿਨੁਮਾ ਤੁਸੀਂ ਤਲਾਸ਼ ਕਰੋ, ਉਸਤਾਦ ਫੜੋ। ਬਿਲਕੁਲ। ਉਹਦੇ ਕੋਲ ਜ਼ਾਹਰੀ ਬਾਤ ਹੈ ਕੋਈ ਅੱਛੀ ਬਲੱਡ ਲਾਈਨ ਦੇ ਕਬੂਤਰ ਹੋਣਗੇ, ਉਹਦੇ ਕੋਲ ਉਸਤਾਦ ਨੂੰ ਕੋਈ ਤਰਲਾ ਕਰ ਲਓ ਜੋ ਉਹਨੇ ਸਾਨੂੰ ਯਾਰ ਇੱਕ ਕਬੂਤਰ ਦੇ ਦਿਓ। ਦੇਖੋ ਮੈਂ ਇੱਕ ਨੂੰ ਹੋ ਗਈ ਕਰ ਜੋੜਾ ਤੇ ਮੰਗੋੜਾ ਘਰ ਤੋਂ ਕਰ, ਦੇਖੋ ਇੱਕ ਕਬੂਤਰ ਮੰਗਾਂਗੇ ਤੁਹਾਨੂੰ ਜੋੜਾ ਬਣਾ ਕੇ ਦੇਗਾ ਨਾ। ਮੈਂ ਇੱਕੋ ਕਬੂਤਰ ਦੇ ਉੱਤੋਂ ਨਸਲ ਬਣਾਈ ਜੇ ਸਾਰੀ। ਵਾਹ, ਇਹ ਮੈਂ ਦੇਖੋ ਮੈਂ ਤੁਹਾਨੂੰ ਨੇ 1.25 ਲੱਖ ਦਾ ਕਬੂਤਰ, ਉਦੋਂ ਇੱਕ ਲਿਆ ਤੇ ਉਹਦੇ ਨਾਲ ਬਾਦੀ ਤੋਂ ਕੋਲੋਂ ਲਾਈ ਤੇ ਮੈਂ ਉਹਦੀ ਇੰਨੀ ਨਸਲ ਤਿਆਰ ਕਰ ਲਈ ਤੇ ਕਿ ਮੈਂ ਅੱਗੋਂ ਤਕਸੀਮ ਵੀ ਕੀਤੇ, ਵੰਡੇ ਵੀ, ਬੜਿਆ ਆਪਣੇ ਸ਼ਾਗਿਰਦਾਂ ਨੂੰ, ਦੋਸਤਾਂ ਨੂੰ ਵੀ ਦਿੱਤੇ, ਉਹ ਵੀ ਚੈਂਪੀਅਨ ਹੋ ਰਹੇ ਨੇ, ਠੀਕ ਹੈ। ਉਹ ਮੈਂ ਸਾਰਿਆਂ ਨੂੰ ਕਬੂਤਰ ਦਿੱਤੇ ਤੇ ਉਹ ਇੱਕ ਕਬੂਤਰ ਤੋਂ ਹੀ ਮੈਂ ਨਸਲ ਸਾਰੀ ਬਣਾਈ ਹੈ।
ये अक्ल नाल ही बनानी है ना कबूतर। उन रहनमा तलाश अच्छा करो और को बैठो खलोवो और को सीखो, फिर ही तुसी अच्छे कबूतर बना सकते हो, फिर ही अच्छे तुसी एक उस्ताद बन सकते हो। वाह वाह। हमेशा उस्ताद की अपने की इज्जत करो, हाँ हमेशा अपने उस्ताद की इज्जत करो, अपने उस्ताद तो इलावा दूजे उस्तादां की भी इज्जत करो, वो भी तुहाडे उस्ताद ही ने। अजे कुछ सीखना है हाँ जी बिल्कुल, इज्जत करो, ताबेदारी करो, ताबेदारी करो बिल्कुल। लो जी प्यारे वेखण वालिओ, ਜਿਹੜੀਆਂ ਸਾਡੇ भट्ट साहब ने नस्लां तैयार कीतियां होईयां ने अपनियां जाती डॉलर वाले कबूतर, सवा लखीए ते तीसरा भी एक इन्हां ने नस्ल रुस्तम दसी ब्रीड। रुस्तम ब्रीड। आओ पहले ਤੁਹਾਨੂੰ ਉਹਨਾਂ ਕਬੂਤਰਾਂ ਦਾ ਦਰਸ਼ਨ ਕਰਵਾਈਏ, ਤੁਹਾਨੂੰ ਸ਼ੌਕ ਕਰਵਾਈਏ ਤੇ ਤੁਹਾਨੂੰ ਵਹਾਈਏ ਕਿ ਉਹ ਕਿਹੜੀਆਂ ਖੂਬਸੂਰਤ ਤੇ ਨਾਯਾਬ ਨਸਲਾਂ ਨੇ ਜਿਹੜੀਆਂ ਹੋਮ ਬਰੀਡ ਨੇ ਭट्ट ਸਾਹਿਬ ਦੀਆਂ, ਤੇ ਇਹਨਾਂ ਆਪ ਉਹ ਤਿਆਰ ਕੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਸਿਰ ਦੇ ਉੱਤੇ ਭट्ट ਸਾਹਿਬ ਹੋਰੀ ਚੈਂਪੀਅਨ ਚਲੇ ਆ ਰਹੇ ਨੇ ਕਈ ਸਾਲਾਂ ਤੋਂ। ਭट्ट ਸਾਹਿਬ ਇਹ ਕਿਹੜਾ ਕਬੂਤਰ ਜੀ? जी है जी 1.25 ਲੱਖ वाला कबूतर ਜਿਹਦੇ ਤੋਂ ਮੈਂ ਸਾਰੀ ਬਰੀਡ ਬਣਾਈ ਜੇ ਮਾਸ਼ਾਅੱਲਾ। ਅੱਛਾ 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 ਇਹ ਜਿਹਨੂੰ ਸੋਨੇ ਦੀਆਂ ਕੜੀਆਂ ਪਈਆਂ ਨੇ ਉਹਦਾ ਨਾਨਾ ਜੇ। ਅੱਛਾ 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 ਅੱਛਾ। ਜਿਹਨੂੰ 36 ਸੋਨੇ ਦੀਆਂ ਕੜੀਆਂ ਪਈਆਂ ਨੇ ਇਹ ਉਹਦਾ ਨਾਨਾ ਹੈ। ਨਾਨਾ ਨਾਨਾ। ਯਾਨੀ ਤੁਹਾਨੂੰ ਇਹ ਵੀ ਪਤਾ ਹੁੰਦਾ ਹੈ ਨਾਨਾ ਹੈ, ਦਾਦਾ ਹੈ, ਵਾਹ। ਕਿਉਂਕਿ ਉਹ ਅਸੀਂ ਕਢਾਉਂਦੇ ਬੱਚੇ ਜੋ ਕਢਾਉਂਦੇ ਆ, ਫਿਰ ਬੱਚੇ ਕਢਾ ਕੇ ਅੱਗੋਂ ਫਿਰ ਕਬੂਤਰਾਂ ਦੇ ਵਿੱਚ ਜਿਨ੍ਹਾਂ 'ਚ ਕ੍ਰਾਸ ਕਰਾਉਣਾ ਹੁੰਦਾ ਉਹਨਾਂ 'ਚ ਕ੍ਰਾਸ ਕਰਾਈਦਾ, ਫਿਰ ਸਾਨੂੰ ਪਤਾ ਹੁੰਦਾ ਕਿ ਇਹ ਫਲਾਣੇ ਦਾ ਬੱਚਾ ਹੈ, ਫਲਾਣੇ ਦਾ ਬੱਚਾ ਹੈ। ਮੈਨੂੰ ਤੇ ਇਹਦੀਆਂ ਅੱਗੋਂ ਜਿਹੜੀ 8ਵੀਂ 9ਵੀਂ ਪੀੜ੍ਹੀ ਹੈ ਉਹਦਾ ਵੀ ਪਤਾ ਹੈ ਜੀ। ਅੱਗੋਂ ਮੇਰੇ ਕੋਲ 8ਵੀਂ 9ਵੀਂ ਪੀੜ੍ਹੀ ਤੱਕ ਇਹ ਚਲੇ ਗਏ ਨੇ। ਇਹ ਤੇ ਨਾਨਾ ਕੀ ਪਰਨਾਨੇ ਦਾ ਵੀ ਪਰਨਾਨਾ ਹੋ ਗਿਆ ਹੈ ਤੇ ਮਾਸ਼ਾਅੱਲਾ। ਭट्ट ਸਾਹਿਬ ਇੱਕ ਤੁਹਾਡਾ ਤੁਸੀਂ ਦੱਸੋ, ਮੇਰਾ ਇੱਕ ਕਬੂਤਰ ਐਸਾ ਵੀ ਹੈ ਜਿਹਦੀ 25 ਸਾਲ ਉਮਰ ਹੋ ਗਈ, ਉਹਦਾ ਵੀ ਜ਼ਰਾ ਦੱਸੋ। ਹਾਂਜੀ ਉਹ ਜਿਹੜਾ ਹਨੂਤ ਕਰਵਾਇਆ ਜੇ ਉਹ ਥੱਲੇ ਤੁਹਾਨੂੰ ਦਿਖਾਇਆ ਜਿਹੜਾ ਮੈਂ, ਹਾਂਜੀ ਉਹ ਡਾਲਰ ਵਾਲਾ ਕਬੂਤਰ ਜੇ। ਅੱਛਾ ਉਹ ਡਾਲਰ ਵਾਲਾ, ਉਹਦੀ ਜਿਹੜੇ ਨਾ ਉਹਦੇ ਪੁੱਤਰ ਤੇ ਇਹਦੀਆਂ ਧੀਆਂ ਆਪਸ ਚ ਕਰਾਸ ਕਰੀਦਾ ਤੇ ਫਿਰ ਅੱਗੋਂ ਕਬੂਤਰ ਜਿਹੜੇ ਨਾ ਉਡਾਣ ਵਾਸਤੇ ਮੈਂ ਛੱਡਣਾ ਵਾ। ਹਾਂ ਠੀਕ ਹੈ। 1.25 ਲੱਖ ਵਾਲਾ ਕਬੂਤਰ ਹੈ ਵੇ, ਉਹ ਡਾਲਰ ਵਾਲਾ ਕਬੂਤਰ ਹੈ। ਠੀਕ ਹੈ। ਇੱਕ ਇਹਨਾਂ ਫਿਰ ਦੋਵਾਂ ਨੂੰ ਕਬੂਤਰਾਂ ਨੂੰ ਮਿਲਾ ਕੇ ਜਿਹੜੀ ਨਸਲ ਤਿਆਰ ਕੀਤੀ ਉਹਨੂੰ ਮੈਂ ਅੱਗੋਂ ਰੁਸਤਮ ਕੀਤਾ ਤੇ ਕਿਹਾ, ਫਿਰ ਉਹ ਰੁਸਤਮ ਬਣੀ ਨਸਲ। ਯਾਨੀ ਕਿ ਉਹ ਉੱਡੇ ਕਬੂਤਰ ਇੰਨਾ ਕੁ ਉੱਡੇ ਮਾਸ਼ਾਅੱਲਾ, ਉਹਨਾਂ ਨੇ ਇੰਤਹਾ ਵਰਲਡ ਰਿਕਾਰਡ ਬਣਾਏ ਤੇ ਫਿਰ ਉਹਨਾਂ ਨੂੰ ਮੈਂ ਰੁਸਤਮ ਕਿਹਾ। ਮੈਂ ਨਹੀਂ ਕਿਹਾ, ਦੁਨੀਆ ਨੇ ਨਾਮ ਦਿੱਤਾ ਉਹਨਾਂ ਨੂੰ ਰੁਸਤਮ ਦਾ। ਵਾਹ ਵਾਹ। ਉਹਨਾਂ ਨੂੰ ਰੁਸਤਮ ਦਾ ਨਾਮ ਦਿੱਤਾ। ਤੇ ਭट्ट ਸਾਹਿਬ ਇਹ ਕਿਹੜੇ ਕਬੂਤਰ ਨੇ? ਇਹ ਜੀ ਡਾਲਰ ਵਾਲੇ ਕਬੂਤਰ ਨੇ। ਜਿਹੜਾ ਕਬੂਤਰ ਤੁਹਾਨੂੰ ਥੱਲੇ ਮੈਂ ਵਹਾਇਆ ਹਨੂਤ ਕੀਤਾ ਹੋਇਆ ਸੀ, ਇਹ ਉਹਦਾ ਪੁੱਤਰ ਜੇ। ਇਹ ਮੇਰੇ ਡਾਲਰ ਵਾਲੇ ਕਬੂਤਰ ਨੇ। ਆ ਦੇਖੋ ਜੀ, ਇਹਨਾਂ ਨੂੰ ਮੈਂ ਡਾਲਰ ਵਾਲੀਆਂ ਕੜੀਆਂ ਵੀ ਪਈਆਂ ਆਈਆਂ ਨੇ। ਡਾਲਰ ਵਾਲੇ ਪਿਆਰੇ ਵੇਖਣ ਵਾਲਿਓ, ਤੁਸੀਂ ਉਸਤਾਦ ਨੁਮਾਨ ਭੱਟ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨਾਂ ਨੇ ਖੂਬਸੂਰਤ ਗੱਲ ਕੀਤੀ ਕਿ ਕਬੂਤਰਬਾਜ਼ੀ ਇੱਕ ਸਾਇੰਸ ਹੈ ਔਰ ਕਬੂਤਰ ਪਰਵਰੀ ਦਾ ਇਲਮ ਸਮੁੰਦਰ ਵਰਗਾ ਗਹਿਰਾ ਇਲਮ ਹੈ। ਤੁਸੀਂ ਦੇਖੋ ਨਾ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਅਰਬਾਂ ਇਨਸਾਨ ਪੈਦਾ ਕੀਤੇ ਨੇ, ਕੋਈ ਇੱਕ ਇਨਸਾਨ ਜਿਹੜਾ ਉਹਦਾ ਚਿਹਰਾ ਦੂਸਰੇ ਨਾਲ ਨਹੀਂ ਮਿਲਦਾ। ਇਹ ਜਿਹੜਾ ਥੰਬ ਇੰਪ੍ਰੈਸ਼ਨ ਹੁੰਦਾ, ਅਸੀਂ ਅੰਗੂਠੇ ਦਾ ਨਿਸ਼ਾਨ ਲਾਉਂਦੇ ਆ, ਅਰਬਾਂ ਇਨਸਾਨ ਅੱਲਾਹ ਪਾਕ ਦੀ ਮਖਲੂਕ ਨੇ, ਕਿਸੇ ਇੱਕ ਦਾ ਅੰਗੂਠਾ ਕਿਸੇ ਦੂਜੇ ਦੇ ਅੰਗੂਠੇ ਦੇ ਨਿਸ਼ਾਨ ਨਾਲ ਨਹੀਂ ਮਿਲਦਾ। ਤੇ ਸਾਹਿਬੋ ਇਸੇ ਤਰ੍ਹਾਂ ਹੀ ਅੱਲਾਹ ਪਾਕ ਦੇ ਪੈਦਾ ਕਰਦਾ ਹਰ ਪਰਿੰਦੇ, ਹਰ ਜਾਨਵਰ ਦੀਆਂ ਵੀ ਆਪਣੀਆਂ ਆਪਣੀਆਂ ਕੁਆਲਿਟੀਜ਼ ਨੇ, ਆਪਣੇ ਆਪਣੇ ਮੁਹਾਸਨ ਨੇ, ਆਪਣੇ ਆਪਣੇ ਮੁਆਇਬ ਨੇ, ਆਪਣੀਆਂ ਆਪਣੀਆਂ ਖਸੂਸੀਆਤ ਨੇ, ਆਪਣੀਆਂ ਆਪਣੀਆਂ ਸਿਫਤਾਂ ਨੇ। ਤੇ ਕਿਸ ਤਰ੍ਹਾਂ ਬੰਦਾ ਕਿਸੇ ਇੱਕ ਨਸਲ ਦੇ ਜਾਨਵਰ ਜਾਂ ਪਰਿੰਦੇ ਦੇ ਤਮਾਮ ਔਸਾਫ ਦੇ ਨਾਲ ਆਸ਼ਨਾ ਤੇ ਬਾਖਬਰ ਹੋ ਸਕਦਾ ਹੈ। ਇਹ ਤੇ ਸਾਲਾਂ ਦਾ ਸਫ਼ਰ ਹੈ ਜਿਹੜੇ ਸ਼ੌਕੀਨ ਹਜ਼ਰਾਤ ਇਹਨਾਂ ਪਰਿੰਦਿਆਂ ਦੇ ਨਾਲ ਤੈਅ ਕਰਦੇ ਨੇ, ਤੇ ਤਦ ਕਿਧਰੇ ਜਾ ਕੇ ਉਹਨਾਂ ਦੇ ਔਸਾਫ ਦਾ ਪਤਾ ਲੱਗਦਾ ਹੈ, ਉਹਨਾਂ ਦੀਆਂ ਨਸਲਾਂ ਤਿਆਰ ਹੁੰਦੀਆਂ ਨੇ, ਤੇ ਫਿਰ ਇਹ ਦੋਸਤ ਸਾਡੇ ਜਿਹੜੇ ਨੇ ਇਹ ਚੈਂਪੀਅਨ ਅਖਵਾਉਂਦੇ ਨੇ। ਇੱਕ ਸ਼ੇਰ ਭट्ट ਸਾਹਿਬ ਦੀ ਨਜ਼ਰ ਕਰਦਿਆਂ ਹੋਇਆਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ज़माना दीदा ओ दिल फर्श राह करता है, ज़माना दीदा ओ दिल फर्श राह करता है, किसी भी फन में कोई बाकमाल हो तो सही। ते भट्ट साहब ने माशाअल्लाह इस फन दे विच कमाल पैदा कीता, ते अज तुसां साडे तो मंग कीती ते असी अज तुहानूं नाल लै के इन्हां दी छत ते आए, तुहानूं इन्हां दी छत दा विजिट करवाया। ਗੱਲਾਂ ਹੋਰ ਵੀ ਬਹੁਤ ਸਾਰੀਆਂ ਪੁੱਛਣੀਆਂ ਸਾਨੂੰ ਉਸਤਾਦ ਹੋਰਾਂ ਕੋਲੋਂ,
ਤੇ ਕਾਫੀ ਗੱਲਾਂ ਕਰਨ ਤੇ ਦਿਲ ਕਰ ਰਿਹਾ ਸੀ, ਲੇਕਿਨ ਸਾਡੇ ਵਿਲਾਗ ਦਾ ਟਾਈਮ ਖਤਮ ਹੋ ਗਿਆ ਹੈ। ਉਹ ਪੰਜਾਬੀ ਦਾ ਤੁਸੀਂ ਮਾਈਆ ਤਾਂ ਸੁਣਿਆ ਹੀ ਹੋਣਾ, ਭਈ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਇਨਸ਼ਾਅੱਲਾ ਬਾਕੀ ਗੱਲਾਂ ਅਸੀਂ ਅਗਲੇ ਵਿਲਾਗ ਵਿੱਚ WhatsApp ਨਾਲ ਕਰਾਂਗੇ ਤੇ ਹੋਰ ਤੁਹਾਡੇ ਸਵਾਲਾਤ, ਤੁਹਾਡੇ ਕਮੈਂਟਸ ਲਵਾਂਗੇ ਤੇ ਜੋ ਤੁਸੀਂ ਪੁੱਛੋਗੇ ਉਹ ਫਿਰ ਤੁਹਾਡੇ ਬਿਹਾਫ ਤੇ ਆ ਕੇ ਉਹ ਵੀ ਗੱਲਾਂ WhatsApp ਹੋਰਾਂ ਕੋਲੋਂ ਪੁੱਛਾਂਗੇ। ਬੜਾ ਸ਼ੁਕਰੀਆ WhatsApp ਤੁਹਾਡਾ ਵੀ। ਸ਼ੁਕਰੀਆ ਜੀ, ਤੇ ਮਾਸ਼ਾਅੱਲਾ। ਹੁਣ ਦਿਓ ਸਾਨੂੰ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਅੱਲਾ ਹਾਫਿਜ਼। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल